ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 20 ਹੈਗੀ ਹੈ ਜੀ ਮਈ, ਦਿਨ ਹੈਗਾ ਵੀਰਵਾਰ, ਅਤੇ ਵੀਰਵਾਰ ਨੂੰ ਟਰੱਕਿੰਗ ਥਰਸਡੇ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਖਬਰਾਂ, ਗੱਲਾਂ ਬਾਤਾਂ, ਜੋ ਕੁਛ ਤਬਦੀਲੀਆਂ ਆ ਰਹੀਆਂ, ਕੀ ਪ੍ਰਪੋਜ਼ਲ ਆ ਰਹੇ ਆ, ਉਸ ਦੇ ਉੱਤੇ ਆਪਾਂ ਵਿਚਾਰ ਜਿਹੜੀ ਉਹ ਕਰਦੇ ਹਾਂ। ਅਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559-905-2575 ਦੇ ਉੱਤੇ। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਟੇਰਕੀਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415-909-0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਰਮਨ ਜੀ, ਅੱਜ ਟਰੱਕਿੰਗ ਦੇ ਨਾਲ ਸੰਬੰਧਿਤ ਆਪਣੇ ਕੋਲ ਕਾਫੀ ਅਹਿਮ ਜਿਹੜੀਆਂ ਅਪਡੇਟਸ ਹੈਗੀਆਂ ਆ। ਕਈ ਕੁਛ ਨਵਾਂ ਜਿਹੜਾ ਆ ਉਹ ਪ੍ਰਪੋਜ਼ ਕੀਤਾ ਗਿਆ ਹੈਗਾ ਆ। ਇੱਕ ਜਿਹੜੀ ਟੈਕਸਸ ਵੱਲੋਂ ਵੀ ਖਬਰ ਆ, ਸੈਨੇਟਰ ਨੇ ਕੁਛ ਨਵਾਂ ਕੀਤਾ ਆ। ਇੱਕ ਕਾਰ ਵਾਲੇ ਜਿਹੜੇ ਕੈਲੀਫੋਰਨੀਆ ਵਾਲੇ ਆ, ਉਹਨਾਂ ਨੇ ਕੁਛ ਜਿਹੜਾ ਉਹ ਨਵਾਂ ਕੀਤਾ ਆ। ਸੋ ਇਹ ਕਈ ਕੁਛ ਨਵਾਂ ਜਿਹੜਾ ਆ ਉਹ ਆ ਰਿਹਾ ਆ। ਸੋ ਉਸ ਉੱਤੇ ਅੱਜ ਆਪਾਂ ਚਰਚਾ ਕਰਾਂਗੇ। ਸੋ ਜਿੰਨੇ ਵੀ ਟਰੱਕਰਸ ਹੈਗੇ ਆ, ਚਾਹੇ ਉਹ ਕੰਪਨੀਆਂ ਵਾਲੇ ਆ, ਚਾਹੇ ਡਰਾਈਵਰ ਆ, ਚਾਹੇ ਉਹ ਓਨਰ ਓਪਰੇਟਰ ਆ, ਅਤੇ ਚਾਹੇ ਉਹ ਬ੍ਰੋਕਰ ਕਰਦੇ ਆ, ਜਿੱਦਾਂ ਵੀ ਆ। ਸੋ ਟਰੱਕਿੰਗ ਇੰਡਸਟਰੀ ਦੇ ਨਾਲ ਸਾਰੇ ਵੀ ਜੁੜੇ ਹੋਏ ਲੋਕਾਂ ਨੂੰ ਸਿੱਧੇ ਤੌਰ ਦੇ ਉੱਤੇ ਇਸ ਦਾ ਜਿਹੜਾ ਅਸਰ ਆ ਉਹ ਪੈਣਾ ਹੈਗਾ ਆ। ਸੋ ਉਸ ਦੇ ਉੱਤੇ ਜਿਹੜਾ ਬਹੁਤ ਧਿਆਨ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਤੁਸੀਂ ਸੁਣਿਓ, ਅਤੇ ਤੁਸੀਂ ਵੀ ਆਪਣੇ ਜੇ ਵਿਚਾਰ ਇਹਨਾਂ ਵੱਖ-ਵੱਖ ਇਸ਼ੂਜ਼ ਦੇ ਉੱਤੇ, ਮੁੱਦਿਆਂ ਦੇ ਉੱਤੇ ਸਾਂਝੇ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਕਾਲ ਵੀ ਕਰ ਸਕੋਗੇ 408-272-5200 4082725200 ਦੇ ਉੱਤੇ। ਅਤੇ ਇਸ ਤੋਂ ਪਹਿਲਾਂ ਜਿਹੜਾ ਆ ਆਪਾਂ ਇਹ ਸ਼ੁਰੂ ਕਰੀਏ, ਇੱਕ ਜਿਹੜੀ ਥੋੜ੍ਹੀ ਜਿਹੀ ਚੰਗੀ ਖਬਰ ਜਿਹੜੀ ਓਵਰਆਲ US ਇਕੋਨਮੀ ਨੂੰ ਲੈ ਕੇ ਇਹ ਆ ਰਹੀ ਆ। ਵੀਰਵਾਰ ਨੂੰ ਇਹ ਜਿਹੜੇ ਆંકੜੇ ਹਰ ਹਫਤੇ ਜਿਹੜੇ ਉਹ ਪੇਸ਼ ਕੀਤੇ ਜਾਂਦੇ ਆ ਲੇਬਰ ਡਿਪਾਰਟਮੈਂਟ ਦੇ ਦੁਆਰਾ। ਉਹਨਾਂ ਨੇ ਕਿਹਾ ਵੀ ਜਿਹੜਾ US ਦੇ ਜੋਬਲੈਸ ਕਲੇਮਸ ਆ ਉਹ ਪਿਛਲੇ ਹਫਤੇ ਦੇ ਨਾਲੋਂ ਹੋਰ ਥੱਲੇ ਨੂੰ ਜਿਹੜੇ ਉਹ ਗਏ ਹੈਗੇ ਆ। ਸੋ ਆਲਰੇਡੀ 22 ਜਿਹੜੇ ਸੂਬੇ ਆ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਜੂਨ ਤੋਂ ਬਾਅਦ ਦੇ ਵਿੱਚ ਜਿਹੜੀ $300 ਦੀ ਫੈਡਰਲ ਪੇਮੈਂਟ ਅਨਇੰਪਲੋਇਮੈਂਟ ਇੰਸ਼ੋਰੈਂਸ ਜਿਹੜੀ ਮਿਲ ਰਹੀ ਆ ਲੋਕਾਂ ਨੂੰ, ਉਸ ਨੂੰ ਜਿਹੜਾ ਉਹ ਬੰਦ ਕਰਨ ਜਾ ਰਹੇ ਆ। ਅਤੇ ਫਲੋਰੀਡਾ ਅਤੇ ਕੈਂਸਸ ਦੋ ਹੋਰ ਸੂਬੇ ਕਹਿੰਦੇ ਉਹ ਵੀ ਇਹੀ ਕਰਨ ਜਾ ਰਹੇ ਆ। ਇਹ 24 ਦੀ 24 ਸੂਬੇ ਉਹੀ ਨੇ ਜਿੱਥੇ ਰਿਪਬਲਿਕਨ ਗਵਰਨਰਸ ਹੈਗੇ ਨੇ ਅਤੇ ਸਟੇਟ ਲੈਜਿਸਲੇਚਰ ਉਹਨਾਂ ਦੀ ਉੱਥੇ ਮੈਜੋਰਟੀ ਆ। ਸੋ ਉੱਥੇ ਜਿਹੜਾ ਉਹ ਬੰਦ ਕਰਨ ਜਾ ਰਹੇ ਹੈਗੇ ਆ। ਅਤੇ ਓਵਰਆਲ ਇਸ ਹਫਤੇ ਜਿਹੜੇ ਪਿਛਲੇ ਹਫਤੇ ਦਾ ਮਤਲਬ ਅਨਇੰਪਲੋਇਮੈਂਟ ਜਿਨ੍ਹਾਂ ਨੇ ਪਹਿਲੀ ਵਾਰੀ ਅਪਲਾਈ ਕੀਤਾ ਆ, ਉਹ ਨੰਬਰ 4,44,000 ਦੇ ਉੱਤੇ ਜਿਹੜਾ ਉਹ ਰਿਹਾ ਆ। ਪੈਂਡੈਮਿਕ ਦੇ ਕਾਲ ਦੇ ਦੌਰਾਨ ਇਹ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਜਿਹੜਾ ਆ ਉਹ ਦੇਖਿਆ ਗਿਆ ਆ, ਜਿਹੜਾ ਕਿ ਇੱਕ ਚੰਗੀ ਜਿਹੜੀ ਗੱਲ ਹੈਗੀ ਆ ਇਕੋਨਮੀ ਨੂੰ ਲੈ ਕੇ, ਵੀ ਲੋਕ ਮੁੜ ਦੁਬਾਰਾ ਕੰਮਾਂ ਦੇ ਵੱਲ ਨੂੰ ਜਿਹੜਾ ਉਹ ਜਾ ਰਹੇ ਆ। ਅਤੇ ਰਾਈਟ ਨਾਓ ਕੰਮਾਂ ਨੂੰ ਲੈ ਕੇ ਤਾਂ ਰਮਨ ਜੀ ਇਹ ਚੀਜ਼ ਚੱਲ ਰਹੀ ਆ। ਇਸ ਕਰਕੇ ਵੀ ਕਈ ਲੋਕ ਇਹ ਕਹਿੰਦੇ ਆ ਵੀ ਅਨਇੰਪਲੋਇਮੈਂਟ ਜ਼ਿਆਦਾ ਮਿਲ ਰਹੀ ਹੈ, ਇਸ ਕਰਕੇ ਲੋਕ ਵਾਪਸ ਨਹੀਂ ਜਾਣਾ ਚਾਹੁੰਦੇ। ਪਰ ਲਿਵਿੰਗ ਵੇਜ ਨੂੰ ਲੈ ਕੇ ਜਿਹੜਾ ਮਸਲਾ ਹੈ ਉਹ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਵਧਿਆ ਪਿਆ। ਚਲੋ ਇੱਕ ਛੋਟੀ ਜਿਹੀ ਜਿਹੜੀ ਗੁੱਡ ਨਿਊਜ਼ ਜਿਹੜੀ ਜ਼ਰੂਰ ਹੈਗੀ ਆ। ਅਤੇ ਰਮਨ ਜੀ, ਆਪਾਂ ਜੇ ਹੁਣ ਟਰੱਕਿੰਗ ਵੱਲ ਨੂੰ ਜਿਹੜੀ ਉਹ ਨਜ਼ਰ ਮਾਰੀਏ
ਤਾਂ ਇਸ ਟਾਈਮ ਕਾਰਬ ਵਾਲੇ ਕੁਛ ਤਬਦੀਲੀ ਜਿਹੜੀ ਉਹ ਲਿਆਉਣ ਬਾਰੇ ਸੋਚ ਰਹੇ ਹੈਗੇ ਆ, ਕਿਹੜਾ ਇਹਨਾਂ ਦਾ ਕੋਈ ਜਿਹੜਾ ਇੱਕ ਪਲਾਨ ਜਿਹੜਾ ਮੂਹਰੇ ਆ ਰਿਹਾ ਹੈਗਾ ਰਮਨ ਜੀ? ਰਮਨ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ ਜੀ ਜੀ ਰਮਨ ਜੀ, ਹਾਂਜੀ ਹਾਂਜੀ। ਰਾਜਕਰਨ, ਆਪਾਂ ਜਿਹੜਾ ਲੇਟਲੀ ਜਿਹੜਾ ਕੰਮ ਕਰ ਸੀਗਾ, ਜਿਹੜਾ ਖਾਰਬ ਦੇ ਵਿੱਚ ਕਾਫੀ ਜਿਹੜੇ ਪੁਰਾਣੇ ਆਪਣੇ 2010 ਤੋਂ ਲੈ ਕੇ ਉਦੋਂ ਤੱਕ ਦੇ ਚੱਲੇ ਆ ਰਹੇ ਆ, ਉਹਨਾਂ ਦੇ ਵਿੱਚ ਜਿਹੜੀਆਂ ਚੇਂਜਸ ਆਈਆਂ ਹੈਗੀਆਂ ਜਾਂ ਜਿਹੜੇ ਟਰੱਕ ਚੇਂਜ ਹੋਏ ਹੈਗੇ ਆ, ਸੋ ਇਹਦੇ ਵਿੱਚ ਇੱਕ ਬੜੀ ਇੱਕ ਕਿਸਮ ਦੀ ਗੱਲ ਪਹਿਲਾਂ ਚੱਲਦੀ ਸੀਗੀ। ਇਹ ਸਾਰਾ ਕੁਝ ਹੈਪਨ ਹੋਣ ਤੋਂ ਪਹਿਲਾਂ ਕਿ ਜਿਹੜਾ ਇੱਕ ਟਰੱਕਾਂ ਵਾਸਤੇ ਵੀ ਇੱਕ ਸਮੌਗ ਚੈੱਕ ਟਾਈਪ ਦਾ ਪ੍ਰੋਗਰਾਮ ਬਣਾ ਦਿੱਤਾ ਜਾਣਾ ਚਾਹੀਦਾ, ਇੰਸਟੈਡ ਕਿ ਸਾਰੇ ਟਰੱਕ ਚੇਂਜ ਕੀਤੇ ਜਾਣ, ਹੈ ਨਾ। ਸੋ ਉਹ ਉਸ ਟਾਈਮ ਤੇ ਇਹ ਗੱਲ ਨਹੀਂ ਸੀ ਹੋਈ, ਲੇਕਿਨ ਹੁਣ ਇਹ ਜਿਹੜੀ ਗੱਲ ਆ, ਇਹ ਪਿਛਲੇ 10 ਸਾਲਾਂ ਦੇ ਵਿੱਚ ਸਾਰੀ ਸਾਡੀ ਟਰੱਕਿੰਗ ਇੰਡਸਟਰੀ ਜਿਹੜੀ ਆ ਕੈਲੀਫੋਰਨੀਆ ਦੀ ਜਾਂ ਬਾਹਰਲੀ ਵੀ ਜਿਹੜੀ ਜਿਹੜੇ ਟਰੱਕ ਇੱਥੇ ਆਉਂਦੇ ਆ, ਉਹ ਵੀ ਸਾਰੇ ਜਿਹੜੇ ਆ ਉਹ ਬਿਲਕੁਲ ਨਵੇਂ ਚੇਂਜ ਹੋ ਚੁੱਕੇ ਆ, ਸਾਰਾ ਕੁਝ ਚੇਂਜ ਹੋ ਗਿਆ। ਸੋ ਹੁਣ ਜਿਹੜਾ ਆ ਉਹਦੇ ਵਿੱਚ ਹੈਵੀ ਡਿਊਟੀ ਵਹੀਕਲ ਇੰਸਪੈਕਸ਼ਨ ਐਂਡ ਮੇਨਟੇਨੈਂਸ ਪ੍ਰੋਗਰਾਮ ਜਿਹੜਾ ਆ ਰਿਹਾ ਹੈਗਾ, ਜਿਹੜਾ ਕਿ ਇਹਦੇ ਵਿੱਚ ਪਹਿਲਾਂ ਤੋਂ ਪ੍ਰੀਟੀ ਮੱਚ ਸੀਗਾ ਪਹਿਲਾਂ ਤੋਂ ਹੀ। ਸੋ ਜਿਹੜਾ ਹੈਵੀ ਡਿਊਟੀ ਵਹੀਕਲ ਇੰਸਪੈਕਸ਼ਨ ਐਂਡ ਮੇਨਟੇਨੈਂਸ ਪ੍ਰੋਗਰਾਮ ਹੈਗਾ, ਉਹਦੇ ਵਿੱਚ ਪ੍ਰਪੋਜ਼ਲਸ ਜਿਹੜੇ ਪਹਿਲਾਂ ਤੋਂ ਡਿਸਕਸ ਕੀਤੇ ਹੋਏ ਆ, ਜਿਹੜੇ ਲਾਅ ਦੇ ਵਿੱਚ ਪਹਿਲਾਂ ਤੋਂ ਲਿਖੇ ਹੋਏ ਸੀਗੇ, ਜਿਹੜਾ ਜੋ ਪੁਰਾਣਾ ਜੋ ਚੱਲ ਰਿਹਾ ਸੀਗਾ ਉਹਦੇ ਵਿੱਚ ਲਿਖਿਆ ਹੋਇਆ ਸੀਗਾ। ਸੋ ਉਹਦੇ ਅਕੋਰਡਿੰਗਲੀ ਜਿਹੜਾ ਆ ਇਹ 3 ਫੇਜ਼ ਜਿਹੜਾ ਆਉਣ ਵਾਲਾ ਜਿਹੜਾ ਟਾਈਮ ਹੈਗਾ, ਇਹਦੇ ਵਿੱਚ ਜਿਹੜੀ ਵਹੀਕਲ ਇੰਸਪੈਕਸ਼ਨ ਤੇ ਮੇਨਟੇਨੈਂਸ ਪ੍ਰੋਗਰਾਮ ਆ, ਉਹਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਗੱਲ ਆ ਉਹ ਸ਼ੁਰੂ ਹੋ ਗਈ ਆ। ਕਿਉਂਕਿ ਇਹ ਜਿਹੜਾ ਹੈਗਾ ਇਹ ਆਟੋਮੈਟਿਕਲੀ ਪਹਿਲੇ ਜਿਹੜੇ ਬਿੱਲ ਹੈਗੇ ਆ, ਜਿਹੜੇ ਬਿੱਲ ਪਾਸ ਹੋਏ ਆ, ਉਹਨਾਂ ਦੇ ਵਿੱਚ ਇਹ ਜਿਹੜਾ ਪਹਿਲਾਂ ਤੋਂ ਗੱਲ ਜਿਹੜੀ ਕੀਤੀ ਗਈ ਸੀ ਇਸ ਬਾਰੇ ਦੇ ਵਿੱਚ, ਠੀਕ ਹੈ ਜੀ। ਸੋ ਜਿਹੜਾ ਇਹ SB 210 ਲਾਅ ਆ, ਜਿਹੜਾ ਗਵਰਨਰ ਨਿਊਸਮ ਨੇ ਸਪਟੈਂਬਰ 20, 2019 ਦੇ ਵਿੱਚ ਇਹ ਸਾਈਨ ਕੀਤਾ ਸੀਗਾ, ਇਹਦੇ ਜਿਹੜਾ ਵਹੀਕਲ ਇੰਸਪੈਕਸ਼ਨ ਐਂਡ ਮੇਨਟੇਨੈਂਸ ਪ੍ਰੋਗਰਾਮ, ਠੀਕ ਹੈ ਜੀ ਜੀ। ਸੋ ਇਹਦੇ ਵਿੱਚ ਗੱਲ ਇਹ ਆ ਕਿ ਹੁਣ ਇਹਦੀ ਜਿਹੜੀ ਪਹਿਲਾਂ ਸੀਗਾ ਕਿ ਸਮੌਗ ਚੈੱਕ ਹੈ, ਇੱਕ ਫਸਟ ਜਿਹੜੀ ਇਹਦੇ ਵਿੱਚ ਪ੍ਰਪੋਜ਼ਲ ਦੇ ਵਿੱਚ ਗੱਲ ਹੈਗੀ ਆ ਕਿ ਜਿੰਨੇ ਵੀ ਸਾਡੇ ਕਮਰਸ਼ੀਅਲ ਟਰੱਕ ਹੈਗੇ ਆ, ਉਹਨਾਂ ਦੇ ਲਈ ਸਮੌਗ ਚੈੱਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਜਲਦੀ, ਜਿਹੜਾ ਕਿ ਫੇਜ਼ 1 ਜਿਹੜਾ ਕਿ ਜਨਵਰੀ 1, 2023 ਦੇ ਵਿੱਚ ਸ਼ੁਰੂ ਹੋਊਗਾ। ਸੋ ਉਹਦੇ ਵਿੱਚ ਹਰ ਟਰੱਕ ਨੂੰ ਸਾਲ ਦੇ ਵਿੱਚ 4 ਵਾਰੀ ਸਮੌਗ ਚੈੱਕ ਕਰਵਾਉਣਾ ਪੈਣਾ। ਵਾਓ। ਸੋ 4 ਵਾਰੀ ਜਿਹੜਾ ਸਮੌਗ ਚੈੱਕ ਕਰਵਾਉਣਾ ਪੈਣਾ ਆ। ਸੋ ਐਵਰੀ ਕੁਆਟਰਲੀ ਉਹਨੂੰ ਸਮੌਗ ਚੈੱਕ ਕਰਵਾ ਕੇ ਉਹਦਾ ਸਰਟੀਫਿਕੇਟ ਜਿਹੜਾ ਆ ਉਹ ਕੋਲ ਰੱਖਣਾ ਪੈਣਾ, ਨਾਲ ਰੱਖਣਾ ਪੈਣਾ, ਟੂ ਬੀ ਕੰਪਲਾਇੰਟ ਇਨ ਕੈਲੀਫੋਰਨੀਆ। ਤੇ ਇੱਕ ਤਾਂ ਇਹ ਚੀਜ਼ ਹੈਗੀ ਆ ਜਿਹੜੀ ਕਿ ਡੈਫੀਨੇਟਲੀ ਇੱਕ ਟਰੱਕਿੰਗ ਕੰਪਨੀ ਜਾਂ ਕਿਸੇ ਵੀ ਟਰੱਕ ਤੇ ਇੱਕ ਐਕਸਟਰਾ ਵਾਧੂ ਭਾਰ ਹੈਗਾ ਆ ਕੁਆਟਰਲੀ, ਜਿਹੜਾ ਉਹਦੇ ਚਾਰਜਿਸ ਜਿਹੜੇ ਆ, ਉਹਦਾ ਜੋ ਵੀ ਕੁਛ ਆ ਸਾਰਾ ਕੁਛ ਰੱਖਣ ਦਾ ਕਰਨ ਦਾ ਹੈਗਾ। ਉਸ ਤੋਂ ਬਾਅਦ ਜਿਹੜਾ ਸੈਕਿੰਡ ਥਿੰਗ ਹੈਗੀ ਆ ਕਿ ਜਿਹੜੀ ਗੱਲ ਹੋਈ ਸੀਗੀ ਕਿ ਐਨਫੋਰਸਮੈਂਟ ਕਿੱਦਾਂ ਆ, ਹੈ ਨਾ। ਸੋ ਮੇਰੀ ਇਸ ਮੰਡੇ ਨੂੰ ਸਾਡੀ ਮੀਟਿੰਗ ਸੀਗੀ, ਉਹਦੇ ਵਿੱਚ ਉਹਨਾਂ ਨੇ ਜਿਹੜੇ ਮੀਟਿੰਗ ਦੇ ਵਿੱਚ ਦੱਸਿਆ ਕਿ ਜਿਹੜੀ ਐਨਫੋਰਸਮੈਂਟ ਆ ਉਹ ਆ ਕਿ ਜਿਸ ਤਰ੍ਹਾਂ ਸਕੇਲਸ ਦੇ ਪਹਿਲਾਂ ਲੱਗੇ ਹੁੰਦੇ ਆ ਵਾਇਰਲੈਸ ਜਿਹੜੇ ਤੁਹਾਡੇ ਸਕੈਨਰਸ ਲੱਗੇ ਆ, ਇੱਦਾਂ ਦੇ ਪੋਰਟੇਬਲ ਸਕੈਨਰਸ ਲਾਏ ਜਾਣਗੇ ਥਰੂ ਆਊਟ ਕੈਲੀਫੋਰਨੀਆ, ਜਿਹੜੇ ਕਿ ਤੁਹਾਡੇ ਟਰੱਕ ਦਾ ਜਿਹੜਾ ਸਮੌਗ ਹੈਗਾ, ਜੇ ਤੁਸੀਂ ਗ੍ਰੌਸ ਪੋਲਿਊਟਰ ਦੇ ਵਿੱਚ ਆ ਜਾਂਦੇ ਆ, ਸਮੌਗ ਉਹ ਵਾਇਰਲੈਸਲੀ ਸਕੈਨ ਕਰੂਗਾ ਤੁਹਾਡੇ ਟਰੱਕ ਨੂੰ। ਜੇ ਉਹਦੇ 'ਚ ਪੋਲਿਊਸ਼ਨ ਜਿਹੜਾ ਆ ਜਾਂ ਪੋਲਿਊਟੈਂਟ ਜਿਹੜੇ ਆ ਉਹ ਗ੍ਰੌਸ ਪੋਲਿਊਟੈਂਟ ਦੇ ਵਿੱਚ ਆਉਂਦੇ ਆ, ਤੇ ਉਹਦੇ ਵਿੱਚ ਉਹ ਜਿਹੜਾ ਆ ਉਹਨੂੰ ਉਹ ਸਕੈਨ ਕਰਕੇ ਉਹਦੀ ਲਾਇਸੈਂਸ ਪਲੇਟ ਤੇ ਉਹਦਾ DOT ਨੰਬਰ ਸਕੈਨ ਕਰਕੇ ਤੇ ਦੇ ਵਿਲ ਉਹਨੂੰ ਪੁੱਲ ਕੀਤਾ ਜਾਊਗਾ ਜਾਂ ਉਹਨੂੰ ਲੈਟਰਸ ਜਾਂ ਜੋ ਵੀ ਕੁਛ ਅਗਲਾ ਸਟੈਪ ਹੋਊਗਾ ਉਹ ਕੀਤਾ ਜਾਊਗਾ। ਸੋ ਇਹ ਵੀ ਇੱਕ ਜਿਹੜਾ ਬੜਾ ਅਗਰੈਸਿਵ ਤਾਂ ਨਹੀਂ ਮੈਂ ਕਹਿ ਸਕਦਾ, ਚਲੋ ਇੱਕ ਸਟੈਪ ਹੈਗਾ ਕਿ ਜਿਹੜਾ ਜਦੋਂ ਇੰਪਲੀਮੈਂਟ ਕਰਦੇ ਆ ਕੁਛ ਨਾ ਕੁਛ ਉਹਨੂੰ ਕੁਛ ਨਾ ਕੁਛ ਜਿਹੜਾ ਕਰਨਾ ਪੈਂਦਾ ਆ। ਸੋ ਉਹਦੇ ਨਾਲ ਜਿਹੜਾ ਆ ਇਹ ਵੀ ਹੈਗਾ ਆ ਕਿ ਜਿਹੜਾ ਆਪਣਾ ਜਿਹੜੇ ਟਰੱਕਸ ਹੈਗੇ ਆ, ਸੋ ਕੁਐਸਚਨ ਇਹ ਵੀ ਉੱਭਰ ਕੇ ਆਇਆ ਸੀਗਾ ਕਿ ਜਿਹੜੇ ਬਾਈਪਾਸ ਕੀਤੇ ਜਾਂਦੇ ਆ ਟਰੱਕੀਆਂ, ਉਹਨਾਂ ਨੂੰ ਟਰੱਕਸ ਨੂੰ ਜਿਹੜਾ ਆ ਉਹਨਾਂ ਦੇ ਜਿਹੜੇ ਥੱਲੇ ਹੈਗਾ ਸਿਸਟਮ ਹੈਗਾ ਉਹਦੇ ਵਿੱਚ ਛੇੜਖਾਨੀ ਕੀਤੀ ਜਾਂਦੀ ਆ, ਆਲਟਰ ਕੀਤਾ ਜਾਂਦਾ ਆ, ਉਹ ਜਿਹੜੇ ਆ
pretty much ਟਰੱਕ ਜਿਹੜੇ ਆ ਉਹ ਇਸ ਸਮੌਗ ਚੈੱਕ ਦੇ ਵਿੱਚ ਪਾਸ ਨਹੀਂ ਹੋ ਸਕਣਗੇ। ਸੋ ਡੈਫੀਨੇਟਲੀ ਜਿਹੜੀ ਇਹ ਕਾਫੀ ਵੱਡੀ ਸਿਚੁਏਸ਼ਨ ਹੈਗੀ ਹੈ, ਕਿਉਂਕਿ ਓਵਰਆਲ ਜਦੋਂ ਬਾਹਰ ਜਾਈਦਾ ਮਤਲਬ ਕਿ ਕੰਮਕਾਰ ਦੇ ਵਿੱਚ ਜਾਈਦਾ ਤੇ ਪਤਾ ਲੱਗਦਾ ਰਹਿੰਦਾ ਕਿ ਇਹ ਕੰਮ ਕਾਫੀ ਵੱਡੀ ਜਿਹੜੀ ਆ ਮਤਲਬ ਕਿ ਵੱਡੇ ਪੱਧਰ ਤੇ ਹੋ ਰਿਹਾ ਇਹ ਕੰਮ। ਬਹੁਤ ਅਗਰੈਸਿਵਲੀ ਇਦਾਂ ਲੱਗਦਾ ਵੀ ਜਿੱਦਾਂ ਕਾਰ ਵਾਲੇ ਇਸ ਪਾਸੇ ਵੱਲ ਨੂੰ ਜਿਹੜਾ ਹੋਣਗੇ। ਹੁਣ ਜਿੱਦਾਂ ਤੁਸੀਂ ਕਿਹਾ ਵੀ ਸਕੈਨਰ ਲਾ ਕੇ ਇਹਨਾਂ ਨੇ ਗ੍ਰੋਸ ਪੋਲਿਊਟਰ ਦਾ ਚੈੱਕ ਕਰਨਾ ਆ, ਕੀ ਉਹਨਾਂ ਨੇ ਧੂਏ ਦੀ ਫੋਟੋ ਦੇਖ ਕੇ ਕਰਨਾ ਆ, ਕਿੱਦਾਂ ਕਰਨਾ, ਕੁਛ ਇਹਨਾਂ ਨੇ ਉਸ ਦੇ ਬਾਰੇ ਵੀ ਦੱਸਿਆ ਜਾਂ ਕਦੋਂ ਦੱਸਣਾ ਇਸ ਚੀਜ਼ ਦਾ? ਹੁਣ ਇਹਦੇ ਬਾਰੇ ਦੇ ਵਿੱਚ ਰਾਜਕਰਨ ਜਿਹੜੀ ਮੀਟਿੰਗ ਹੈਗੀ ਆ ਇਹ 27 ਤਰੀਕ ਨੂੰ, ਮਈ 27 ਨੂੰ ਸ਼ਾਮ ਨੂੰ 6 ਵਜੇ ਜਿਹੜੀ ਮੀਟਿੰਗ ਹੈਗੀ ਆ ਉਹ ਹੈਗੀ ਆ, ਮੀਟਿੰਗ ਨਹੀਂ ਕਹਿ ਲਓ, ਉਹਨਾਂ ਦੀ ਜਿਹੜੀ ਪੂਰੀ ਵਰਕਸ਼ਾਪ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਪੂਰਾ ਪ੍ਰੋਗਰਾਮ ਡੀਟੇਲ ਦੇ ਵਿੱਚ ਡਿਸਕਸ ਕਰਨਾ ਕਿ ਕੀ ਹੋਣਾ ਆ, ਕੀ ਕਰਨਾ ਆ। ਸੋ ਫੇਜ਼ 1 ਜਿਹੜਾ ਹੈ ਜਨਵਰੀ 1, 2023 ਨੂੰ ਸ਼ੁਰੂ ਹੋਣਾ ਹੈ, ਜਿਹਦੇ ਵਿੱਚ ਕਿ ਇਹ ਜਿਹੜਾ ਆਪਣਾ ਸਮੌਗ ਚੈੱਕ ਪ੍ਰੋਗਰਾਮ ਹੈਗਾ ਇਹ ਸ਼ੁਰੂ ਹੋਣਾ ਆ। ਜੁਲਾਈ 1, 2023 ਦੇ ਵਿੱਚ ਜਿਹੜਾ ਆ ਇਹ ਪ੍ਰੋਗਰਾਮ ਦੇ ਉੱਤੋਂ ਜਿਹੜੇ ਵੀ ਟਰੱਕ ਫੇਲ ਹੋ ਜਾਣਗੇ ਉਹ ਜੁਲਾਈ 1, 2023 ਤੋਂ ਬਾਅਦ DMV ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਕਰੂਗੀ। ਠੀਕ ਹੈ ਜੀ। ਸੋ ਜਨਵਰੀ 1, 2024 ਤੱਕ ਜਾ ਕੇ ਇਹ ਜਿਹੜਾ ਪ੍ਰੋਗਰਾਮ ਹੈ ਫੁੱਲੀ ਜਿਹੜਾ ਇੰਪਲੀਮੈਂਟ ਕਰ ਦਿੱਤਾ ਜਾਊਗਾ। ਸੋ ਇਹ 3 ਫੇਜ਼ ਦੇ ਵਿੱਚ ਪ੍ਰੋਗਰਾਮ ਇੰਪਲੀਮੈਂਟ ਹੋਣਾ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਪੋਟੈਂਸ਼ੀਅਲ ਜਿਹੜਾ ਮੈਕੈਨਿਜ਼ਮ ਆ ਇਹ ਦੱਸਿਆ ਜਾ ਰਿਹਾ। ਸੋ ਇਹਦੇ ਵਿੱਚ ਸਾਨੂੰ ਕਾਫੀ ਜਿਹੜਾ ਮਤਲਬ ਕਿ ਪੂਰੀ ਜ਼ੋਰ ਸ਼ੋਰ ਦੇ ਨਾਲ ਮੀਟਿੰਗ 'ਚ ਜਾਣਾ ਚਾਹੀਦਾ। ਪਹਿਲਾਂ ਮੀਟਿੰਗ ਬਹੁਤ ਹੋ ਚੁੱਕੀਆਂ ਜਿਨ੍ਹਾਂ ਦੇ ਵਿੱਚ ਅਸੀਂ ਨਹੀਂ ਕਦੀ ਵੀ ਸ਼ਮੂਲੀਅਤ ਕਰਦੇ, ਪਰ ਹੁਣ ਅਸੀਂ ਕੋਸ਼ਿਸ਼ ਇਹੋ ਹੀ ਆ ਕਿ ਜਿੰਨੇ ਵੱਧ ਤੋਂ ਵੱਧ ਵਿੱਚ ਤੁਸੀਂ ਜਾਓ, ਆਪਣੀ ਜੇ ਗੱਲ ਰੱਖਣ ਦਾ ਮੌਕਾ ਮਿਲਦਾ ਗੱਲ ਰੱਖੋ। ਪਹਿਲਾਂ ਚੀਜ਼ ਨੂੰ ਸਮਝੋ ਕਿ ਚੀਜ਼ ਆ ਕੀ ਰਹੀ ਆ, ਫਿਰ ਉਹਨੂੰ ਜੇ ਉਹਦੇ 'ਚ ਗੱਲ ਰੱਖਣ ਦਾ ਮੌਕਾ ਮਿਲਦਾ ਉਹ 'ਚ ਆਪਣਾ ਪੱਖ ਜ਼ਰੂਰ ਰੱਖੋ। ਜੇ ਆਪਾਂ ਪੱਖ ਨਹੀਂ ਰੱਖਾਂਗੇ ਆਪਾਂ ਗੱਲਾਂ ਕਰਦੇ ਹੀ ਰਹਿ ਜਾਵਾਂਗੇ। ਸੋ ਇਹ ਜਿਹੜਾ ਇੱਕ ਬਹੁਤ ਇੰਪੋਰਟੈਂਟ ਜਿਹੜੀ ਮੀਟਿੰਗ ਹੈਗੀ ਆ ਮਈ 27 ਨੂੰ ਹੈਗੀ ਆ ਸ਼ਾਮ ਨੂੰ 6 ਵਜੇ। ਮੈਂ ਆਪਣੇ ਫੇਸਬੁੱਕ ਵਾਲਾ ਜਿਹੜਾ ਆਪਣਾ ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਉਹਦੇ ਵਿੱਚ ਸਟਾਰਟ ਦੇ ਵਿੱਚ ਹੀ 2 ਸਾਡੀ ਪੰਜਾਬੀ ਟਰੱਕਿੰਗ ਮੈਗਜ਼ੀਨ ਦੀ ਵੈਬਸਾਈਟ 'ਤੇ ਵੀ ਇਹ ਸਾਰਾ ਕੁਛ ਅਵੇਲੇਬਲ ਹੈਗਾ ਤੁਹਾਨੂੰ ਸਾਈਨ ਅਪ ਕਰਨ ਨੂੰ, ਤੇ ਨਾਪਟਾ ਦੀ ਵੈਬਸਾਈਟ 'ਤੇ ਇਵੈਂਟ ਸੈਕਸ਼ਨ ਦੇ ਵਿੱਚ ਵੀ ਸਾਰਾ ਕੁਛ ਸਾਈਨ ਅਪ ਕਰਨ ਨੂੰ ਹੈਗਾ। ਸੋ ਕਿਸੇ ਵੀ ਤੁਸੀਂ ਵੈਬਸਾਈਟ ਦੋਨਾਂ 'ਚੋਂ ਕਿਸੇ 'ਤੇ ਵੀ ਕਲਿੱਕ ਕਰਕੇ ਜਾ ਕੇ ਤੁਸੀਂ ਆਪਣਾ ਸਾਈਨ ਅਪ ਕਰਕੇ ਉਦਣ ਦੀ ਮੀਟਿੰਗ 'ਚ ਹਿੱਸਾ ਜ਼ਰੂਰ ਲਓ। ਇਹ ਦੇਖੋ ਇਹ ਜਿਹੜੀ ਜ਼ੂਮ ਮੀਟਿੰਗ ਆ ਇਹ ਚਾਹੇ ਤੁਸੀਂ ਟਰੱਕ 'ਚ ਆ ਚਾਹੇ ਤੁਸੀਂ ਘਰੇ ਆ ਕਿਤੇ ਵੀ ਆ, ਫੋਨ ਤੋਂ ਜ਼ੂਮ ਮੀਟਿੰਗ ਹਰ ਥਾਂ ਤੇ ਹੋ ਸਕਦੀ ਆ। ਸੋ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੈਗੀ ਆ ਕਿ ਇਹਦੇ ਬਾਰੇ 'ਚ ਧਿਆਨ ਦੇ ਨਾਲ ਪੜ੍ਹ ਕੇ, ਜਿਹੜੀ ਮੈਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੀ ਵੈਬਸਾਈਟ 'ਤੇ ਜਾਂ ਨਾਪਟਾ ਦੀ ਵੈਬਸਾਈਟ 'ਤੇ ਦੋਨਾਂ 'ਤੇ ਜਿਹੜੀ ਪਾਈ ਆ ਉਹਦੇ 'ਚ ਸਾਰਾ ਬੈਕਗਰਾਊਂਡ ਪਾਇਆ ਹੈ ਕਿ ਇਹਦਾ ਬੈਕਗਰਾਊਂਡ ਕੀ ਹੈ, ਬਿੱਲ ਕਿੱਦਾਂ ਬਣਿਆ, ਕਿੱਥੋਂ ਆਇਆ, ਕੀ ਹੋਇਆ। ਸੋ ਉਹ ਸਾਰਾ ਕੁਛ ਪੜ੍ਹ ਕੇ ਪਲੀਜ਼ ਜਿਹੜਾ ਆ ਇਹ ਜ਼ਰੂਰ ਇਹ 'ਤੇ ਜਿਹੜਾ ਅਸਰ ਕਰੋ ਜੀ। ਮੀਟਿੰਗ ਦੇ ਵਿੱਚ ਜਿਹੜਾ ਜ਼ਰੂਰ ਹਿੱਸਾ ਜਿਹੜਾ ਉਹ ਲੈਣਾ ਹੀ ਜਿਹੜਾ ਉਹ ਚਾਹੀਦਾ ਹੈ, ਅਦਰਵਾਈਜ਼ ਬਾਅਦ ਦੇ ਵਿੱਚ ਆਪਾਂ ਨੂੰ ਜਿਹੜੀ ਪ੍ਰੋਬਲਮ ਆ ਫਿਰ ਜਿਹੜਾ ਜੇ ਸੱਪ ਲੰਘਿਆਂ ਦੇ ਉੱਤੇ ਲੀਕ ਕੁੱਟਣ ਦਾ ਫਿਰ ਬਾਅਦ ਦੇ ਵਿੱਚ ਕਹਿੰਦੇ ਵੀ ਫਾਇਦਾ ਕੋਈ ਨਹੀਂ ਹੁੰਦਾ। ਸੋ ਬੈਟਰ ਇਹੀ ਆ ਵੀ ਜਿਹੜਾ ਉਸ ਦੇ ਵਿੱਚ ਹਿਸਾਬ ਦੇ ਨਾਲ ਹੀ ਜਦੋਂ ਮੌਕਾ ਹੈਗਾ ਆ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਜਿਹੜੇ ਉਹ ਕੀਤੇ ਜਾਣ। ਆਪਾਂ ਆਲਰੇਡੀ ਦੇਖਿਆ ਵੀ ਕਾਰਬ ਦੀ ਕੰਪਲਾਇੰਸ ਕਾਫੀ ਔਖੀ ਆ, ਲੋਕ ਬਹੁਤ ਪਰੇਸ਼ਾਨ ਨੇ। ਇਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਉੱਤੇ ਕਿੱਦਾਂ ਦਾ ਅਸਰ ਹੋਊਗਾ ਇਹ ਤਾਂ ਚਲੋ ਭਵਿੱਖ ਜਿਹੜਾ ਦੱਸੂਗਾ। ਕਿ ਇੱਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਕੰਪਨੀਆਂ ਨੂੰ ਇੱਥੋਂ ਬਾਹਰ ਮੂਵ ਕਰਨ ਦੇ ਵੱਲ ਨੂੰ ਬੇਸਿਕਲੀ ਧੱਕਣ ਵਾਲੀ ਜਿਹੜੀ ਇਹ ਗੱਲ ਜਿਹੜੀ ਉਹ ਬਣਦੀ ਆ, ਇਹ ਦੇਖਣਾ ਹੋਊਗਾ। ਅਤੇ ਨਾਲੇ ਇਹ ਜਿਹੜਾ ਸਕੈਨਰ ਵਾਲਾ ਜਿਹੜਾ ਪ੍ਰੋਗਰਾਮ ਜਿਹੜਾ ਕਰ ਰਹੇ ਆ ਇਸ ਨੂੰ ਕੰਪਲਾਇੰਟ ਵੀ ਸਮੌਗ 3 ਵਾਰੀ 4 ਵਾਰੀ ਜਿਹੜੀ ਇਹ ਸਾਲ 'ਚ ਕਰਨੀ ਆ, ਇਹ ਇਕੱਲਾ ਸਿਰਫ ਕੈਲੀਫੋਰਨੀਆ ਦੇ ਟਰੱਕ ਜਿਹੜੇ ਆ ਇੱਥੇ ਰਜਿਸਟਰਡ ਆ ਉਹਨਾਂ ਦੇ ਉੱਤੇ ਲਾਗੂ ਹੋਣਾ ਆ, ਬਾਹਰੋਂ ਆ ਰਹੇ ਟਰੱਕ ਆ ਕੀ ਉਹਨਾਂ ਦੇ ਉੱਤੇ ਵੀ ਲਾਗੂ ਹੋਣਾ ਹੈ ਜਾਂ ਕਿੱਦਾਂ ਉਹਨਾਂ ਨੇ ਸਕੈਨਿੰਗ ਦਾ ਇਹ ਕਰਨਾ ਹੈ? ਕੁਛ ਇਸ ਦੇ ਬਾਰੇ ਵੀ ਇਹਨਾਂ ਨੇ ਜਾਣਕਾਰੀ ਦਿੱਤੀ। ਜੀ ਬਿਲਕੁਲ, ਕੋਈ ਵੀ ਟਰੱਕ ਜਿਹੜਾ ਕੈਲੀਫੋਰਨੀਆ ਦੇ ਵਿੱਚ ਕੰਮ ਕਰਨ ਆਉਂਦਾ ਆ, ਚਾਹੇ ਉਹ ਕੈਲੀਫੋਰਨੀਆ ਟਰੱਕ ਹੈਗਾ ਚਾਹੇ ਬਾਹਰੋਂ ਆਉਂਦਾ ਆ, ਉਹਨੂੰ ਕੈਲੀਫੋਰਨੀਆ ਲਾਅ ਦੇ ਨਾਲ ਜਿਹੜਾ ਕੰਪਲਾਇੰਟ ਹੋਣਾ ਪੈਣਾ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਨਾ ਸਿਰਫ ਕੈਲੀਫੋਰਨੀਆ ਟਰੱਕਸ ਲਈ ਆ, ਕੋਈ ਵੀ ਟਰੱਕ ਜਿਹੜਾ ਕੈਲੀਫੋਰਨੀਆ ਦੇ ਵਿੱਚ ਆਉਂਦਾ ਆ ਚੱਲਦਾ ਆ ਇਹ ਹਰ ਇੱਕ ਦੇ ਉੱਤੇ ਜਿਹੜੀ ਆ ਇਹ ਲਾਗੂ ਹੋਣੀ ਆ, ਔਰ ਲਾਗੂ ਅੱਗੇ ਵੀ ਹੈਗੀ ਆ ਔਰ ਅੱਗੇ ਵੀ ਹੋਣੀ ਆ। ਸੋ ਪਰ ਰਾਜਕਰਨ ਇਹੋ ਹੀ ਗੱਲ ਹੈ ਨਾ ਕਿ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਜਸਟ ਇੱਕ ਟਰੱਕਰ ਦੀ ਪ੍ਰੋਬਲਮ ਨਹੀਂ ਰਹਿ ਗਈ। ਠੀਕ ਹੈ ਨਾ, ਜੇ ਕੱਲ੍ਹ ਨੂੰ ਟਰੱਕਰ ਦੇ ਉੱਤੇ ਇੱਦਾਂ ਦਾ ਕੁਛ ਵੀ ਆ ਜਾਂਦਾ ਆ,
ਸੋ ਟਰੱਕਰ ਦੀ ਲਾਈਫ ਜਿਹੜੀ ਆ ਉਹ ਜਿਹੜਾ ਟਰੱਕਰ ਦੇ ਕਾਸਟ ਆਫ ਜਿਹੜੀ ਬਿਜ਼ਨਸ ਹੈਗੀ ਆ ਉਹ ਵੱਧ ਜਾਂਦੀ ਆ ਅਲਟੀਮੇਟਲੀ ਮਤਲਬ ਕਿ ਪੀਪਲ ਦੇ ਵਿਲ ਗੋ ਆਊਟ ਆਫ ਬਿਜ਼ਨਸ। ਠੀਕ ਹੈ, ਬਹੁਤ ਬੰਦੇ ਜਿਹੜੇ ਆ ਆਊਟ ਹੋਣਗੇ। ਉਹਦਾ ਮਤਲਬ ਕੀ ਆ, ਕਪੈਸਿਟੀ ਥੋੜ੍ਹੀ ਹੋਊਗੀ। ਕਪੈਸਿਟੀ ਥੋੜ੍ਹੀ ਹੋਣ ਦਾ ਮਤਲਬ ਕੀ ਆ, ਰੇਟ ਹਾਈਕ ਹੋਊਗੀ। ਰੇਟ ਹਾਈਕ ਹੋਣ ਦਾ ਕੀ ਮਤਲਬ ਹੈ ਕਿ ਪਬਲਿਕ ਦੇ ਲਈ ਪ੍ਰੋਡਕਟ ਜਿਹੜੇ ਉਹ ਮਹਿੰਗੇ ਹੋ ਜਾਣਗੇ। ਸੋ ਅਲਟੀਮੇਟਲੀ ਭਾਰ ਪਬਲਿਕ ਤੇ ਹੀ ਜਾ ਕੇ ਪੈਣਾ ਆ। ਇਹ ਨਾਟ ਕਿ ਇੱਕ ਸਿਰਫ ਟਰੱਕਿੰਗ ਕੰਪਨੀ ਤੇ ਪੈਣਾ ਜਾਂ ਰਾਈਟ ਵੇ ਟਰੱਕਿੰਗ ਕੰਪਨੀ ਤੇ ਪਊਗਾ, ਪਰ ਅਲਟੀਮੇਟਲੀ ਸਾਰਿਆਂ ਦੇ ਪੈਣਾ। ਅਲਟੀਮੇਟਲੀ ਕੰਪਲਾਇੰਸ ਦਾ ਹੁਣ ਜੇ ਟਰੱਕਾਂ ਦੇ ਰੇਟ ਇੰਨੇ ਵੱਧ ਗਏ ਆ, ਟਰੱਕ ਜਿਹੜੇ ਕਿ ਅੱਜ ਤੋਂ 10 ਸਾਲ ਪਹਿਲਾਂ 1 ਲੱਖ ਦਾ ਹੁੰਦਾ ਸੀ, ਹੁਣ 1,65,000 70,000 ਦਾ ਹੋ ਗਿਆ ਆ। ਠੀਕ ਹੈ ਨਾ, ਕੰਪਲਾਇੰਸ ਦੇ ਵਿੱਚ ਜੋ ਵੀ ਕੁਝ ਖਰਚਾ ਹੋ ਰਿਹਾ ਅਲਟੀਮੇਟਲੀ ਤਾਂ ਉਹ ਕੰਜ਼ਿਊਮਰ ਤੇ ਹੀ ਪੈਣਾ ਜਾ ਕੇ ਨਾ। ਮਤਲਬ ਕਿ ਇਹ ਤਾਂ ਹੈ ਨਹੀਂ ਵੀ ਟਰੱਕਿੰਗ ਕੰਪਨੀ ਨੂੰ ਜੇ ਅੱਜ ਕੱਲ੍ਹ $1 ਬਚਦਾ ਸੀਗਾ ਤੇ ਅੱਜ 50 ਸੈਂਟ ਬਚਦੇ ਆ ਤੇ ਕੱਲ੍ਹ ਨੂੰ 20 ਬਚਣਗੇ ਤੇ ਉਹ ਉੱਥੇ ਹੀ ਹੋਈ ਜਾਊਗਾ। ਪਰ ਉਹ ਕਿਤੇ ਨਾ ਕਿਤੇ ਜਾ ਕੇ ਕੰਜ਼ਿਊਮਰ ਦੇ ਉੱਤੇ ਜਿਹੜਾ ਆ ਉਹ ਬਹੁਤ ਅਸਰ ਪੈਣਾ ਆ। ਔਰ ਇਸ ਚੀਜ਼ ਨੂੰ ਕੰਜ਼ਿਊਮਰ ਨੂੰ ਵੀ ਸੋਚਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਯੈਸ ਡੈਫੀਨੇਟਲੀ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਫ਼ ਸੁਥਰੀ ਹਵਾ ਹੋਵੇ। ਇਹ ਵੀ ਆਪਣਾ ਇੱਕ ਮੁੱਦਾ ਹੈਗਾ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਆਪਣੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋਣ ਕਰਕੇ ਇੱਥੋਂ ਦੀ ਹਵਾ ਦਾ ਮੁੱਦਾ ਹੈਗਾ। ਹਵਾ ਡੈਫੀਨੇਟਲੀ ਸਾਡੀ ਕਲੀਅਰ ਹੋਈ ਆ, ਪਰ ਟਰੱਕਿੰਗ ਦੇ ਨਾਲ ਨਾਲ ਹੋਰ ਵੀ ਤੇ ਬਹੁਤ ਸਾਰੀਆਂ ਇੰਡਸਟਰੀਆਂ ਹੈਗੀਆਂ ਜਿਹੜੀਆਂ ਪੋਲਿਊਟੈਂਟ ਹੈਗੀਆਂ। ਜੇ ਆਪਾਂ ਦੇਖਿਆ ਜਾਵੇ ਤਾਂ ਜਿੰਨੇ ਰੈਸਟੋਰੈਂਟਸ ਹੈਗੇ ਆ ਉਹਨਾਂ ਦੇ ਵਿੱਚ ਕਿੰਨੀ ਜਿਹੜੇ ਆਪਣੇ ਗ੍ਰਿਲ ਦੇ ਉੱਤੇ ਬਰਨ ਹੁੰਦਾ, ਕੁਛ ਹੁੰਦਾ, ਕਿੰਨਾ ਉਹ ਪੋਲਿਊਟੈਂਟ ਹੈਗਾ ਆ, ਕਿੰਨਾ ਕੁਛ ਹੈਗਾ। ਸਿਰਫ ਟਰੱਕਿੰਗ ਇੰਡਸਟਰੀ ਨਹੀਂ ਨਾ ਹੈਗੀ। ਟਰੱਕਿੰਗ ਇੰਡਸਟਰੀ ਇੱਕ ਇਹ ਆ ਕਿ ਟਰੱਕ ਬਹੁਤ ਵੱਡੇ ਆ, ਜਾਂਦੇ ਦਿਖਦੇ ਆ, ਇਸ ਕਰਕੇ ਸਿਰਫ ਉਹਨਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਜ਼ਰੂਰ ਪੈ ਜਾਂਦੀ ਆ। ਪਰ ਡੈਫੀਨੇਟਲੀ ਇਹਨੂੰ ਓਵਰਆਲ ਸੋਚਿਆ ਜਾਣਾ ਚਾਹੀਦਾ, ਪਰ ਇਕੱਲਾ ਇੱਕ ਟਰੱਕਿੰਗ ਦੇ ਉੱਤੇ ਜ਼ੋਰ ਲਾ ਕੇ ਉਹਨੂੰ ਕਹਿ ਦਿਓ ਤੇ ਉਹ ਵੀ ਇੱਕ ਨਜਾਇਜ਼ ਲੱਗਦੀ ਹੈਗਾ। ਜੀ ਜੀ ਬਿਲਕੁਲ। ਕਰਦੇ ਨੇ ਕਈ ਕਮੈਂਟ, ਕਹਿੰਦੇ ਵੀ ਟਰੱਕਰਸ ਨੂੰ ਹੁਣ ਰੋਟੀ ਨਾ ਖਾਣ ਦਿਓ, ਇਹ ਸਮੋਗ ਚੈੱਕ ਦੇ ਵਿੱਚ ਹੀ ਦਿਵਾਲੇ ਜਿਹੜੇ ਆ, ਅਤੇ ਹੋਰ ਕਈ ਜਿਹੜੀਆਂ ਗੁੰਝਲਦਾਰ ਜਿਹੜੇ ਮਸਲੇ ਆ ਇਹ ਬਣੇ ਆ। ਇਟ ਕਮਜ਼ ਵਿਦ ਦਾ ਇੰਡਸਟਰੀ। ਇਹ ਜਿਹੜੀ ਇੰਡਸਟਰੀ ਜਿੱਦਾਂ ਜਿੱਦਾਂ ਹੁੰਦੀ ਉਸ ਦੇ ਨਾਲ ਕਈ ਕੁਛ ਜਿਹੜਾ ਆ ਉਹ ਆਉਂਦਾ। ਇਟ ਕਮਜ਼ ਵਿਦ ਦਾ ਜੋਬ ਜਿੱਦਾਂ ਆਖਿਆ ਜਾਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਨਾਲ ਹੈਗੀਆਂ, ਪਰ ਡੈਫੀਨੇਟਲੀ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਬੰਦੇ ਨੂੰ ਜਿਹੜਾ ਬੜਾ ਹੀ ਜ਼ਿਆਦਾ ਜਿਹੜਾ ਉਹ ਦੱਬੀਓ ਹੀ ਚੱਲੋ ਵੀ ਜਿਹੜਾ ਉਹ ਕੁਛ ਬਾਅਦ 'ਚ ਕਰਨ ਜੋਗਾ ਹੀ ਨਾ ਰਹੇ। ਅਤੇ ਫਿਰ ਗੱਲ ਇਹ ਆ ਨਾ, ਹੁਣ ਚਾਹੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਟਰੱਕਿੰਗ ਕੰਪਨੀਆਂ ਹੈਗੀਆਂ, ਹੌਲੀ ਹੌਲੀ ਸਿਲੀਕਨ ਵੈਲੀ ਵਾਲੀਆਂ ਕੰਪਨੀਆਂ ਵੀ ਬਾਹਰ ਨੂੰ ਭੱਜੀ ਜਾਂਦੀਆਂ ਆ, ਇਹ ਵੀ ਬਾਹਰ ਨੂੰ ਭੱਜ ਜਾਣਗੇ। ਅਤੇ ਇਵੈਂਚੁਅਲੀ ਕੈਲੀਫੋਰਨੀਆ ਨੂੰ ਤਾਂ ਇਹ ਵੀ ਦੇਖਣਾ ਪੈਣਾ ਨਾ ਵੀ ਤੁਸੀਂ ਕਮਾਈ ਕਰਨੀ ਕਿੱਥੋਂ ਆ। ਟੈਕਸ ਇਨ ਦੀ ਐਂਡ ਜਿਹੜੀਆਂ ਸਟੇਟ ਆ ਜਾਂ ਦੇਸ਼ ਆ ਉਹ ਚੱਲਦੇ ਤਾਂ ਟੈਕਸ ਦੇ ਸਿਰ 'ਤੇ ਹੀ ਆ। ਸੋ ਇੰਨਾ ਟੈਕਸ ਵੀ ਦੇ ਰਹੇ ਆ। ਸੋ ਇਹ ਸਾਰਾ ਕੁਛ ਜਿਹੜਾ ਇਹਨਾਂ ਨੂੰ ਦੇਖਣ ਦੀ ਜਿਹੜੀ ਜ਼ਰੂਰਤ ਹੈਗੀ ਆ ਵੀ ਕਿੱਥੇ ਜਿਹੜੀ ਆ ਉਹ ਫਾਈਨ ਲਾਈਨ ਜਿਹੜੀ ਉਹ ਕਿੱਥੇ ਜਿਹੜੀ ਉਹ ਬਣਾਉਣੀ ਆ। ਹੁਣ ਬਿਲਕੁਲ ਇਹਦੇ ਵਿੱਚ ਰਾਜਗੁਰੂ ਆਪਾਂ ਜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਟਰੱਕਰਸ ਨੂੰ ਰੋਟੀ ਖਾ ਲੈਣ ਦਿਓ, ਇਹਦੇ 'ਚ ਗੱਲ ਤੇ ਆਪਾਂ ਇੱਥੇ ਨਹੀਂ ਨਾ ਮੁੱਕ ਜਾਂਦੀ। ਅਜੇ ਤਾਂ ਆਪਾਂ ਟੈਕਸਸ ਦੇ ਸੈਨੇਟਰ ਦੀ ਗੱਲ ਕਰਨੀ ਆ। ਸਹੀ ਗੱਲ ਕਿ ਜਿਹੜੇ ਜੌਨ ਕੋਰੀਅਨ ਹੈਗੇ ਆ ਰਿਪਬਲਿਕਨ ਟੈਕਸਸ ਦੇ ਸੈਨੇਟਰ। ਹੁਣ ਇਹ ਤਾਂ ਬੰਦਾ ਕਹਿ ਦਿੰਦਾ ਨਹੀਂ ਯਾਰ ਇਹ ਤਾਂ ਡੈਮੋਕ੍ਰੇਟਾਂ ਨੇ ਗਾਹ ਪਾਇਆ ਆ ਤੇ ਇਹ ਜ਼ਿਆਦਾ ਜਿਹੜਾ ਉਹ ਕਰ ਦਿੰਦੇ ਆ, ਬਹੁਤ ਜ਼ਿਆਦਾ ਰੈਗੂਲੇਸ਼ਨ ਆ, ਬਹੁਤ ਜ਼ਿਆਦਾ। ਤੇ ਹੁਣ ਇੱਕ ਰਿਪਬਲਿਕਨ ਜਿਹੜੇ ਆ ਉਹਨਾਂ ਨੇ ਹੱਦ ਹੀ ਪਾਰ ਕਰਤੀ ਆ ਯਾਰ, ਹੱਦ ਹੀ ਪਾਰ ਕਰਤੀ। ਮਤਲਬ ਉਹ ਤਾਂ ਇਹ ਨਹੀਂ ਕਹਿ ਰਹੇ ਕਿ ਟਰੱਕਿੰਗ ਕੰਪਨੀ ਨੂੰ ਟੈਕਸ ਲੱਗਣਾ ਚਾਹੀਦਾ ਆ। ਟਰੱਕਿੰਗ ਕੰਪਨੀ ਦੇ ਨਾਲ ਨਾਲ ਟਰੱਕ ਡਰਾਈਵਰ ਨੂੰ 25 ਸੈਂਟ ਮੀਲ ਦਾ ਟੈਕਸ ਲੱਗਣਾ ਚਾਹੀਦਾ। ਜੇ $1,00,000 ਦੀ ਤਨਖਾਹ ਤੇ 25,000 ਤੁਸੀਂ ਉਹਦੇ ਟੈਕਸ 'ਚ ਲੈ ਜਾਣਾ ਆ। ਠੀਕ ਹੈ ਨਾ, ਇਹ ਇਕੱਲੀ ਟਰੱਕਰ ਮਤਲਬ ਕਿ ਇਹ ਆਪਾਂ ਜਿਹੜੀ ਕਾਰ ਦੀ ਗੱਲ ਕਰ ਰਹੇ ਸੀ, ਇਹ ਤਾਂ ਚਲੋ ਹੁਣ ਪਿਛਲੇ 10 ਸਾਲ ਦੀ ਚੱਲਦੀ ਆ ਰਹੀ ਆ। ਹੁਣ ਕਈ ਚੀਜ਼ਾਂ ਇੰਪਲੀਮੈਂਟ ਹੋ ਰਹੀਆਂ ਜਿਹੜੀਆਂ ਕਿ ਪਹਿਲਾਂ ਗੱਲ ਕੀਤੀ ਗਈ ਸੀ, ਹੈ ਨਾ। ਤੇ ਹੁਣ ਆਹ ਦੇਖੋ ਤੁਸੀਂ, ਇਹ ਜਿਹੜਾ ਜੌਨ ਕੋਰੀਅਨ ਹੈਗੇ ਆ ਰਿਪਬਲਿਕਨ ਟੈਕਸਸ ਦੇ, ਇਹਨਾਂ ਨੇ ਇਹ ਕਹਿ ਦਿੱਤਾ ਕਿ 25 ਸੈਂਟ ਜਿਹੜਾ ਐਵਰੀ ਮਾਈਲ ਡਰਿਵਨ ਉਹਦਾ ਜਿਹੜਾ ਉਹ ਮੈਂਡੇਟ ਹੋਣਾ ਚਾਹੀਦਾ। ਔਰ ਇਹ ਜਿਹੜਾ ਟੈਕਸ ਹੈਗਾ ਆ, ਫਿਰ ਹੁਣ ਗੱਲ ਦੇਖੋ ਕਿੱਥੇ ਜਾ ਕੇ ਮੁੱਕਦੀ ਆ। ਜਿਹੜੀ ELD ਦੀ ਗੱਲ ਚੱਲੀ ਸੀ, ਇਹ ਟੈਕਸ ਜਿਹੜਾ ਆ ਉਹਦੀ ਕੈਲਕੂਲੇਸ਼ਨ ਜਿਹੜਾ ਔਨ ਬੋਰਡ ਰਿਕਾਰਡਿੰਗ ਡਿਵਾਈਸ ਹੈਗਾ, ਕਿਉਂਕਿ ELD ਦੇ ਨਾਲ ਕਰੈਕਟ ਮਾਈਲ ਆਉਣੇ ਆ, ਤਾਂ ਉਹਦੇ ਨਾਲ ਕਨੈਕਟ ਕੀਤਾ ਜਾਣਾ ਚਾਹੀਦਾ ਇਹਨੂੰ। ਸੋ ਜਿਹੜੀ ਕਿਤੇ ਪੋਟੈਂਸ਼ੀਅਲ ਹੈਗੀ VMT ਦੀ, ਵਹੀਕਲ ਮਾਈਲਸ ਟਰੈਵਲ ਟੈਕਸ ਜਿਹੜਾ ਆ ਉਹ ਦੀ ਵੀ ਗੱਲ ਵਿੱਚ ਆਈ ਹੈਗੀ ਆ। ਪਰ ਉਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਉਹ ਜਿਹੜਾ ਟੈਕਸ ਹੈਗਾ ਆ, ਜੇ VMT ਟੈਕਸ ਦੇ ਉੱਤੇ ਦੇਖਿਆ ਜਾਵੇ ਤੇ VMT ਟੈਕਸ ਨੂੰ ਇਕੱਠਾ ਕਰਨ ਨੂੰ ਜਿਹੜੀ ATRI ਆ, ਉਹਨਾਂ ਨੇ ਇਹ ਚੀਜ਼ ਸਰਵੇ ਦੇ ਵਿੱਚ ਮਤਲਬ ਕਿ ਕੀਤੀ ਆ ਕਿ 272 ਮਿਲੀਅਨ ਜਿਹੜੇ ਪ੍ਰਾਈਵੇਟ ਵਹੀਕਲ ਹੈਗੇ ਆ, ਉਹਨਾਂ ਦੇ ਉੱਤੇ ਕਲੈਕਸ਼ਨ ਦੀ ਕਾਸਟ ਜਿਹੜੀ ਆ ਉਹ VMT ਟੈਕਸ ਨੂੰ ਕਲੈਕਟ ਕਰਨ ਦੀ ਕਾਸਟ ਜਿਹੜੀ ਆ ਉਹ
$20 ਬਿਲੀਅਨ ਆ ਜੀ ਠੀਕ ਹੈ। ਉਹ ਜਿਹੜਾ ਇਸ ਵੇਲੇ ਕਰੰਟ ਫਿਊਲ ਦੇ ਵਿੱਚ ਜਿੱਦਾਂ ਟੈਕਸ ਕਲੈਕਟ ਹੁੰਦਾ ਉਹਦੇ ਨਾਲੋਂ 300 ਗੁਣਾ ਹਾਈ ਆ। ਸੋ ਟੈਕਸ ਜ਼ਰੂਰ ਉਹ ਮਤਲਬ ਕਿ ਟੈਕਸ ਲਾਉਣ ਦੀ ਕੋਸ਼ਿਸ਼ ਕੀਤੀ ਇਹਦੀ ਵਹੀਕਲ ਮਾਈਲ ਟਰੈਵਲਸ, ਪਰ ਉਹਦੇ ਵਿੱਚ ਉਹਦੀ ਕਲੈਕਸ਼ਨ ਕਾਸਟ ਹੀ ਇੰਨੀ ਜ਼ਿਆਦਾ 300 ਗੁਣਾ ਵੱਧ ਕਲੈਕਸ਼ਨ ਕਾਸਟ ਹੈ ਉਹਦੇ ਵਿੱਚ। ਸੋ ਉਹ ਵੀ ਇੱਕ ਮੁੱਦਾ ਹੈਗਾ ਕਿ ਜੇ ਤੁਸੀਂ ਉਹ ਲਾਉਣਾ ਆ ਤੇ ਉਹਨੂੰ ਇੰਨੀ ਜ਼ਿਆਦਾ ਜਿਹੜੀ ਕਲੈਕਸ਼ਨ ਕਾਸਟ ਆ ਉਹ ਵੀ ਕਿਤੇ ਨਾ ਕਿਤੇ ਜਸਟੀਫਾਈ ਕਰਨੀ ਬਣਦੀ, ਕਿਉਂਕਿ ਉਹ ਜਿਹੜੀ ਕਲੈਕਸ਼ਨ ਕਾਸਟ ਆ ਉਹ ਅਗੇਨ ਵਹੀਕਲਸ ਜਿਹੜੇ ਹੈਗੇ ਉਹਨਾਂ ਦੇ ਉੱਤੇ ਠੋਕ ਦਿੱਤੀ ਜਾਣੀ ਹੈ ਕਿ ਉਹਨਾਂ ਦੇ ਕੋਲੋਂ ਵੱਧ ਕੀਤਾ ਜਾਵੇ ਕਲੈਕਸ਼ਨ ਜਿਹੜੀ ਆ। ਜੀ ਹੁਣ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਦੁਬਾਰਾ ਜਿਹੜਾ ਉਹ ਟਵੀਟ ਕਰਕੇ ਜਿਹੜੇ ਸੈਨੇਟਰ ਜੌਨ ਕਾਰਨਾਈਨ ਉਹਨਾਂ ਨੇ ਕਿਹਾ ਆ, ਕਹਿੰਦੇ ਵੀ ਜਿਹੜੇ ਵੱਡੇ ਟਰੱਕ ਆ ਉਹ ਰੋਡਸ ਤੇ ਬ੍ਰਿਜਸ ਦਾ 6 ਗੁਣਾ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਪਹੁੰਚਾਉਂਦੇ ਨੇ ਜਿਹੜੀਆਂ ਪ੍ਰਾਈਵੇਟ ਵਹੀਕਲਸ ਆ ਉਹਨਾਂ ਦੇ ਨਾਲੋਂ, ਅਤੇ ਤੁਸੀਂ ਕਹਿੰਦੇ ਵੀ ਉਹਨੂੰ ਸਬਸਿਡਾਈਜ਼ ਕਰਨਾ ਚਾਹੁੰਦੇ ਆ ਅਤੇ ਇੰਡਸਟਰੀ ਜਿਹੜੀ ਹੈ ਇਹ ਟੈਕਸ ਪ੍ਰਪੋਜ਼ਲ ਨੂੰ ਜਿਹੜਾ ਉਹ ਰਿਜੈਕਟ ਜਿਹੜੀ ਉਹ ਕਰ ਰਹੀ ਆ। ਸੋ ਕਾਫੀ ਜਾਣਿਆਂ ਨੇ ਕਿਹਾ ਹੈ ਵੀ ਇਹ ਜਿਹੜਾ ਇਹਨਾਂ ਦਾ ਮੁੱਦਾ ਆ ਇਹ ਠੀਕ ਨਹੀਂ ਹੈਗਾ। ਸੋ ਐਵਰੀ ਮਾਈਲ ਡਰਿਵਨ ਮੈਂ ਤਾਂ ਇਸ ਚੀਜ਼ ਤੇ ਰਾਜਕਰਨ ਮੈਂ ਤਾਂ ਜਿਹੜੇ ਸੈਨੇਟਰ ਹੈਗੇ ਆ ਜੌਨ ਕੋਰੀਅਨ ਉਹਨਾਂ ਨੂੰ ਜਵਾਬ ਲਿਖ ਕੇ ਭੇਜਿਆ ਆ ਕਿ ਓਕੇ ਠੀਕ ਆ, ਜੇ 6 ਗੁਣਾ ਵੱਧ ਉਹ ਜਿਹੜਾ ਰੋਡਸ ਨੂੰ ਔਰ ਬ੍ਰਿਜਸ ਨੂੰ ਨੁਕਸਾਨ ਕਰਦਾ ਇੱਕ ਟਰੱਕ, ਠੀਕ ਹੈ ਨਾ, ਤੇ ਇਹ ਦੇਖੋ ਨਾ ਵੀ ਇੱਕ ਜਿਹੜਾ ਪ੍ਰਾਈਵੇਟ ਵਹੀਕਲ ਇੱਕ ਕਾਰ ਹੈਗੀ ਆ ਉਹਦੇ ਨਾਲੋਂ ਕਿੰਨੇ ਗੁਣਾ ਜ਼ਿਆਦਾ ਭਾਰ ਚੁੱਕਦਾ। ਤੇ ਇੱਦਾਂ ਨਾ ਕਰੋ ਫਿਰ ਆਪਾਂ ਟਰੱਕ ਦਾ ਜਿਹੜਾ ਸਾਰਾ ਸਮਾਨ ਹੈਗਾ ਉਹ ਕਾਰਾਂ ਦੇ ਵਿੱਚ ਹੀ ਆਪਾਂ ਡਿਲੀਵਰ ਕਰਨਾ ਸ਼ੁਰੂ ਕਰ ਦਈਏ, ਠੀਕ ਹੈ ਨਾ, ਤੇ ਉਹਦਾ ਇੱਕ ਮੈਥ ਕਰਕੇ ਦੇਖ ਲਓ ਵੀ ਕਿੰਨੀਆਂ ਕੁ ਕਾਰਾਂ ਸੜਕ ਤੇ ਹੋਣਗੀਆਂ ਫਿਰ ਇੱਕ ਟਰੱਕ ਦਾ ਸਮਾਨ ਲੈ ਕੇ ਜਾਂਦੀਆਂ, ਕਿੰਨਾ ਕੁ ਨੁਕਸਾਨ ਹੋਊਗਾ ਸੜਕਾਂ ਦਾ। ਇਹ ਤਾਂ ਸਿੰਪਲ ਜਿਹਾ ਮੈਥ ਹੈਗਾ ਆ। 6 ਗੁਣਾ ਵੱਧ ਨੁਕਸਾਨ ਕਰਦਾ ਪਰ ਕਿੰਨੇ ਗੁਣਾ ਵੱਧ ਉਹ ਕੰਮ ਕਰਦਾ ਉੱਤੋਂ। ਜੀ ਨਾਲੇ ਟੈਕਸ ਵੀ ਤਾਂ ਦੇਖੋ ਨਾ, ਫਿਰ ਟਰੱਕਾਂ ਵਾਲੇ ਉਨਾ ਹੀ ਜ਼ਿਆਦਾ ਵੀ ਦੇ ਦਿੰਦੇ ਆ ਨਾ ਨਾਲ, ਉਹ ਸਾਰੀਆਂ ਚੀਜ਼ਾਂ ਉਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ, ਉਹਨਾਂ ਦਾ ਸਾਰਾ ਕੁਛ ਜਿਹੜਾ ਉਹ ਮਹਿੰਗਾ। ਸੋ ਇਹ ਚੀਜ਼ਾਂ ਸੋ ਜ਼ਰੂਰ ਸਰੋਤਿਓ ਆਪਣੇ ਵਿਚਾਰ ਸਾਂਝੇ ਕਰੋ। ਇਹ ਜਿਹੜੇ ਕਾਰਬ ਦੇ ਜਿਹੜਾ ਇਹ ਤਾਂ ਚਲੋ 10 ਸਾਲ ਦਾ ਮਸਲਾ ਚੱਲਦਾ ਆ ਰਿਹਾ ਹੈ, ਹੌਲੀ ਹੌਲੀ ਉਸ ਨੂੰ ਲਾਗੂ ਕਰਨ ਦੀਆਂ ਜਿਹੜੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਹੈਗੀਆਂ। ਦੂਜਾ ਜਿਹੜਾ ਇਹ ਜਿਹੜਾ ਮੁੱਦਾ ਆ ਜਿਹੜਾ ਸੈਨੇਟਰ ਜੌਨ ਕਾਰਨਾਈਨ ਉਹਨਾਂ ਨੇ ਲੈ ਕੇ ਆਂਦਾ ਆ ਵੀ ਹਰ ਮੀਲ ਡਰਿਵਨ ਦੇ ਉੱਤੇ 25 ਸੈਂਟ ਜਿਹੜਾ ਉਹ ਟੈਕਸ ਜਿਹੜਾ ਲੱਗਣਾ ਚਾਹੀਦਾ ਟਰੱਕਿੰਗ ਦੇ ਉੱਤੇ। ਸੋ ਉਸ ਦੇ ਬਾਰੇ ਜਿਹੜਾ ਆ ਉਹ ਜ਼ਰੂਰ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਆਪਣੇ ਨਾਲ ਜੁੜੇ ਹੋਏ ਨੇ ਸਨੀ ਗਰੇਵਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ। ਜਿਹੜਾ ਕਹਿੰਦਾ ਆਪਣੇ ਸੈਨੇਟਰ ਕਹਿੰਦਾ ਵੀ 6 ਗੁਣਾ ਰੋਡ ਭੰਨਦੇ ਆ ਅਸੀਂ, ਤੇ ਸਾਡੀਆਂ ਪਲੇਟਾਂ ਵੀ ਬਾਈ ਜੀ 2200 ਦੀਆਂ ਆਉਂਦੀਆਂ ਨੇ, ਤੇ ਅਸੀਂ 4 ਹਫ਼ਤਿਆਂ ਦੇ ਵਿੱਚ $2200 ਉਹ ਭਰਦੇ ਹਾਂ, ਤੇ ਪਲੱਸ ਅਸੀਂ ਪਰਮਿਟ ਵੀ ਲੈਂਦੇ ਹਾਂ ਜੀ। ਗੱਡੀਆਂ 200-250 ਰੁਪਏ ਸਾਲ ਦਾ ਦਿੰਦੀਆਂ ਨੇ, ਅਸੀਂ ਸਾਲ ਦਾ $6-7 ਹਜ਼ਾਰ ਦਿੰਦੇ ਹਾਂ ਇੱਕ ਟਰੱਕ। ਤੇ ਜਿਹਦੇ ਕੋਲੇ 25 ਟਰੱਕ ਨੇ ਉਹ ਦੇਖ ਲਓ ਕਿੰਨੇ $1,00,000 ਤੇ ਸਾਰੇ ਟਰੱਕਾਂ ਨੂੰ ਮਿਲਾ ਕੇ ਕਿੰਨੇ $billions ਅਸੀਂ ਦਿੰਦੇ ਹਾਂ। ਤੇ ਬਾਈ ਜੀ ਜਿਹੜਾ ਪਹਿਲਾਂ ਦੇਖੋ ਆਪਣੇ ਨਾ ਜਦੋਂ ਕਾਰ ਵਾਲੇ ਆਏ ਸੀਗੇ, ਸਾਡੇ ਕੋਲ ਟਰੱਕ ਸੀਗੇ ਕੈਟ ਦੀਆਂ ਮੋਟਰਾਂ ਵਾਲੇ, ਬਹੁਤ ਸੋਹਣੇ ਟਰੱਕ ਸੀ, ਹੱਥ ਨਹੀਂ ਲਵਾਉਂਦੇ ਸੀ ਮਕੈਨਿਕਾਂ ਤੋਂ, ਹਨਾ। ਬਿਲਕੁਲ ਜੀ। ਖਰਚਾ ਬਹੁਤ ਘੱਟ ਸੀਗਾ ਜੀ। ਅਸੀਂ ਉਦੋਂ ਚਲੋ ਬੋਲੇ ਨਹੀਂ ਲੋਕ, ਉਹ ਚਲੋ ਉਹ ਹੋ ਗਿਆ, ਟਰੱਕ ਬੰਦ ਹੋ ਗਏ, ਟਿਕਟਾਂ ਮਿਲ ਗਈਆਂ $1,000 ਦੀਆਂ, ਲੋਕ ਬਹੁਤ ਮੂਵ ਹੋਏ ਨੇ। ਜਿਹੜਾ ਇੰਡੀਆਨਾ ਆਪਣੇ ਗ੍ਰੀਨਵੁੱਡ ਸ਼ਹਿਰ ਵਸਿਆ ਜੀ, ਉਹ ਮੈਂ ਕਹਿੰਦਾ ਕੈਲੀਫੋਰਨੀਆ ਤੋਂ ਮੁੱਢਲੀ ਵਸਿਆ, ਕਿਉਂਕਿ ਲੋਕ ਦੁਖੀ ਹੋ ਕੇ ਕਾਰ ਵਾਲਿਆਂ ਤੋਂ ਮੂਵ ਹੋਏ ਨੇ। ਸਹੀ ਗੱਲ। ਹੁਣ ਮੁੜ ਕੇ ਬਾਈ ਜੀ 1,60,60,000 ਦੇ ਟਰੱਕ ਲੈ ਲਏ, ਉਹਦੇ ਤੇ ਲਿਖਿਆ ਹੋਇਆ ਸਰਟੀਫਾਈਡ ਕਲੀਨ ਆਈਡਲ ਦਾ ਟੈਗ ਲੱਗਿਆ ਹੋਇਆ ਬਾਹਰ ਟਾਕੀਆਂ ਤੇ, ਹਨਾ। ਫਿਰ ਵੀ ਕੰਪਨੀ ਵਾਲੇ ਸਾਨੂੰ ਕਹਿੰਦੇ ਆ ਵੀ ਗਰਮੀ ਦੇ ਵਿੱਚ ਟਰੱਕ ਬੰਦ ਕਰੋ, ਨਹੀਂ ਅਸੀਂ ਤੁਹਾਨੂੰ ਲੋਡ ਨਹੀਂ ਲੱਦਣਾ। ਜੇ ਉਹਨਾਂ ਨੂੰ ਕਹੀਏ ਵੀ ਆਹ ਟੈਗ ਲੱਗਿਆ ਕੈਲੀਫੋਰਨੀਆ ਕੰਨੀਓ ਜਾਂ ਗੌਰਮੈਂਟ ਕੰਨੀਓ ਵੀ ਸਰਟੀਫਾਈਡ ਕਲੀਨ ਆਈਡਲ, ਕਹਿੰਦੇ ਵੀ ਡੋਂਟ ਕੇਅਰ, ਹਨਾ। ਫਿਰ ਵੀ ਨਹੀਂ ਸੁਣਦੇ। ਸੋ ਸਾਨੂੰ ਫਾਇਦਾ ਕੀ ਹੈ ਸਾਡੇ ਟਰੱਕ ਬੰਦ ਕਾਹਤੇ ਕਰਾਏ ਜੇ ਅਸੀਂ ਸਰਟੀਫਾਈਡ ਕਲੀਨ ਆਈਡਲ ਦਾ ਟੈਗ ਲੱਗਿਆ ਹੋਇਆ ਟਰੱਕ ਵੀ ਆਈਡਲ ਨਹੀਂ ਕਰ ਸਕਦੇ। ਤੇ ਬਾਕੀ ਬਾਈ ਜੀ ਮੈਂ ਤਾਂ ਇੰਨਾ ਹੀ ਕਹਿਣਾ ਸੀਗਾ, ਚਲੋ ਮੈਂ ਲਾਸਟ ਗੱਲ ਕਹਿ ਕੇ ਕੱਟਦਾ। ਜਦੋਂ ਹੁਣ ਇਹ ਆਪਣੇ ਇੰਡੀਆ ਤਾਂ ਹੈ ਨੀਗਾ ਜੀ, ਹੈ ਨਾ, ਵੀ ਕੋਈ ਧੱਕਾ ਕਰ ਦੂ ਜਿਵੇਂ ਲੀਡਰ ਨੇ ਇੱਥੇ ਸੁਣਦੇ ਨਹੀਂ। ਇੱਥੇ ਉਰੇ ਸਾਰਿਆਂ ਦੀ ਸੁਣੀ ਜਾਂਦੀ ਆ। ਜਿਵੇਂ ਆਪਾਂ ਅੱਗੇ ਗੱਲ ਕਰਦੇ ਸੀਗੇ ਵੀ 5-10 ਇੱਥੇ ਫਰੈਜ਼ਨੋ 'ਚ ਹੋਇਆ ਸੀਗਾ, 5-10 ਮਕਸੀਕਿਆਂ ਨੇ ਖੂੰਜੇ ਦੇ ਖੜ੍ਹ ਕੇ ਪ੍ਰੋਟੈਸਟ ਕਰਕੇ ਆਪਦੀ ਸਿਟੀ ਕਾਊਂਸਲਾਂ ਤੋਂ ਆਪਦੀ ਗੱਲ ਮਨਾ ਲਈ ਸੀ। ਪਰ ਪ੍ਰੋਬਲਮ ਇਹ ਹੈ ਜੀ, ਆਪਾਂ ਜਦੋਂ ਲੋੜ ਹੁੰਦੀ ਆ ਟਵੀਟ ਕਹਿ ਲਓ, ਈਮੇਲ ਕਹਿ ਲਓ, ਜਾਂ ਜੋ ਕੁਛ ਆਪਾਂ ਨੂੰ ਸਾਰਾ ਟਿਕਟੋਕ ਸਭ ਕੁਛ ਚਲਾਉਣਾ ਆਉਂਦਾ, ਪਰ ਆਪਣੇ ਹੱਕ ਲਈ ਆਪਾਂ ਨੂੰ ਇਹਨਾਂ ਨੂੰ ਲੀਡਰਾਂ ਨੂੰ ਈਮੇਲ ਨਹੀਂ ਕਰਨਾ ਚਾਹੀਦਾ। ਜੇ ਸਿੱਧਾ ਈਮੇਲ ਕਰੀਏ ਨਾ, ਜੇ ਤੁਸੀਂ ਟਰੱਕਾਂ ਵਾਲਿਆਂ ਦੇ ਖਿਲਾਫ ਹੋ ਤਾਂ ਟਰੱਕਰਜ਼ ਮਲਟੀਪਲਾਈ ਦੇਅਰ ਫੈਮਿਲੀ,
ਵੋਟਾਂ ਵੇਲੇ ਤੁਹਾਡੇ ਖਿਲਾਫ ਨੇ, ਇਹਨਾਂ ਨੂੰ ਆਪੀ ਇਹ ਕਲਾਊ ਜੀ। ਪਰ ਪੰਗਾ ਇਹ ਆ ਬਾਈ ਜੀ, ਆਪਾਂ ਕਰਦੇ ਨਹੀਂ ਹੈਗੇ ਜੀ ਜੀ। ਇਹ ਦੋਨਾਂ ਚੀਜ਼ਾਂ 'ਚ ਮਾਤ ਖਾ ਜਾਂਦੇ ਆ। ਇੱਕ ਤਾਂ ਪਹਿਲਾਂ ਆਵਾਜ਼ ਵੀ ਨਹੀਂ ਚੱਕਦੇ ਤੇ ਫਿਰ ਵੋਟ ਵੀ ਨਹੀਂ ਪਾਉਂਦੇ। ਸੋ ਉਹਨਾਂ ਚੀਜ਼ਾਂ 'ਚ ਪਿੱਛੇ ਜਿਹੜਾ ਉਹ ਰਹਿ ਜਾਂਦੇ ਆ ਤੇ ਅਗਲਿਆਂ ਨੂੰ ਫਿਰ ਉਹ ਤੁਹਾਡੀ ਜਿਹੜੀ ਉਹ ਸ਼ਕਤੀ ਆ, ਤਾਕਤ ਆ, ਉਸ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਲੱਗਦਾ। ਪਰ ਸਮਾਂ ਰਹਿੰਦੇ ਹੋਏ ਸਟਾਪ ਇਟ ਇਨ ਦਾ ਟਰੈਕਸ, ਜਿਹੜੀ ਕਹਾਵਤ ਇੱਕ ਬਣੀ ਆ ਨਾ ਵੀ ਤੁਰਨ ਤੋਂ ਪਹਿਲਾਂ ਜਿਹੜੀ ਗੱਡੀ ਤੋਂ ਪਹਿਲਾਂ ਵੀ ਇਹ ਤੁਰ ਪਵੇ, ਇਹ ਟੈਕਸ ਵਾਲੀ ਤੇ ਉਹ ਸਾਰੀਆਂ ਚੀਜ਼ਾਂ ਵਾਲੀ, ਉਸ ਨੂੰ ਪਹਿਲਾਂ ਹੀ ਜਿਹੜਾ ਰੋਕ ਲਓ, ਉਹ ਪਟੜੀ ਤੇ ਨਾ ਚੜਨ ਦਿਓ ਤਾਂ ਬੈਟਰ ਹੋਊਗਾ। ਸੋ ਇਸ ਹਿਸਾਬ ਦੇ ਨਾਲ ਜਿਹੜਾ ਆ ਉਹ ਦੇਖਣਾ ਪਊਗਾ ਵੀ ਕੀ ਜਿਹੜਾ ਉਹ ਕਰ ਸਕਦੇ ਆ, ਕੀ ਜਿਹੜਾ ਤੁਹਾਨੂੰ ਜਿਹੜਾ ਉਹ ਕਰਨਾ ਚਾਹੀਦਾ ਆ। ਸੋ ਦੋਨੋਂ ਹੀ ਮਸਲੇ ਜਿਹੜੇ ਆ ਉਹ ਗੁੰਝਲਦਾਰ ਨੇ ਤੇ ਮੁਸ਼ਕਿਲਾਂ ਜਿਹੜੀਆਂ ਆ ਉਹ ਪੈਦਾ ਕਰਨਗੀਆਂ। ਦੇਖੋ ਹਰ ਇੱਕ ਦਾ ਫਾਇਦਾ ਵੀ ਹੋਊਗਾ, ਨੁਕਸਾਨ ਵੀ ਹੋਊਗਾ। ਜਿਹੜਾ ਟਰੱਕਰ ਨਹੀਂ ਆ ਉਹ ਤਾਂ ਕਹੂਗਾ ਵੀ ਚੱਲ ਕੋਈ ਨਹੀਂ ਕਰ ਦੋ, ਇਹਨਾਂ ਦੇ ਉੱਤੇ ਟੈਕਸ ਵਧਾ ਵੀ ਦਿਓ, ਸਾਨੂੰ ਕੀ ਆ। ਉਹ ਮੇ ਵੀ ਇਹ ਵੀ ਗੱਲ ਨੂੰ ਮੰਨਦਾ ਹੋਵੇ ਵੀ ਹਾਂ ਯਾਰ ਆ ਤਾਂ ਵਾਕਿਆ ਹੀ 6 ਗੁਣਾ ਜ਼ਿਆਦਾ ਨੁਕਸਾਨ ਕਰਦੇ ਆ, ਠੋਕੋ ਜੀ ਇਹਨਾਂ 'ਤੇ ਟੈਕਸ ਠੋਕੋ। ਪਰ ਬਾਅਦ ਦੇ ਵਿੱਚ ਜਦੋਂ ਇਹ ਟੈਕਸ 25 ਸੈਂਟ ਤੁਸੀਂ ਦੇਖੋ 1 ਮੀਲ ਦੇ ਉੱਤੇ ਵਧਣਾ ਆ, ਤੇ ਜਿੱਦਾਂ ਰਮਨ ਹੁਣੀ ਪਹਿਲੋਂ ਕਿਹਾ ਤੇ ਸਾਰੇ ਜਾਣੇ ਜਾਣਦੇ ਆ, ਉਹ ਇਵੈਂਚੁਅਲੀ ਤਾਂ ਜਿਹੜਾ ਸਮਾਨ ਲੱਦ ਕੇ ਵਿੱਚ ਜਾ ਰਿਹਾ ਉਹਦੇ ਉੱਤੇ ਹੀ ਪੈਣਾ ਹੈ ਨਾ। ਉਹ ਜਦੋਂ ਮਹਿੰਗਾ ਹੋਊਗਾ ਤੇ ਉਹ ਫਿਰ ਤੁਸੀਂ ਜਦੋਂ ਖਰੀਦਣਾ ਆ ਉਹ ਚੀਜ਼ਾਂ ਮਹਿੰਗੀਆਂ ਹੋਣੀਆਂ। ਸੋ ਇਹ ਤੁਹਾਨੂੰ ਦੇਖਣਾ ਪੈਣਾ ਆ ਵੀ ਕਈ ਵਾਰੀ ਲੱਗਦਾ ਹੁੰਦਾ ਹੈ ਵੀ ਆਪਣੇ 'ਤੇ ਅਸਰ ਨਹੀਂ ਜਿਹੜਾ ਇਸ ਚੀਜ਼ ਦਾ ਹੋ ਰਿਹਾ, ਪਰ ਜਿਹੜਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹ ਸਾਰੇ ਜਿਹੜੀਆਂ ਵੀ ਚੀਜ਼ਾਂ ਜਿਹੜੀਆਂ ਵਾਧੇ ਕੀਤੇ ਜਾਂਦੇ ਹੁੰਦੇ ਆ ਉਹਨਾਂ ਦਾ ਅਸਰ ਜਿਹੜਾ ਉਹ ਹੋਣਾ ਆ। ਹੁਣ ਇਹਦੇ ਹੀ ਪੈਰਲਲ ਹੁਣ ਦੇਖੋ ਇਨਫਰਾਸਟ੍ਰਕਚਰ ਪਲਾਨ ਦੀ ਚਰਚਾ ਜਿਹੜੀ ਚੱਲ ਰਹੀ ਹੈ, ਜਿਹੜਾ 2.2 ਟ੍ਰਿਲੀਅਨ ਡਾਲਰ ਦਾ ਜਿਹੜਾ ਹੈਗਾ, ਜਿਸ ਦੇ ਵਿੱਚ ਕਹਿੰਦੇ ਵੀ ਰੋਡ ਬ੍ਰਿਜਿਸ ਉਹ ਸਾਰਿਆਂ ਨੂੰ ਜਿਹੜਾ ਆ ਅਸੀਂ ਸਭ ਕੁਝ ਨਵੇਂ ਵਰਗਾ ਜਿਹੜਾ ਉਹ ਕਰਨਾ ਆ। ਹੁਣ ਇੱਕ ਪਾਸੇ ਉਹ ਵਾ ਤੇ ਇੱਕ ਪਾਸੇ ਆ ਹੁਣ ਰੌਕ ਐਂਡ ਹਾਰਡ ਪਲੇਸ ਦੇ ਦਰਮਿਆਨ ਬੰਦਾ ਜਿਹੜਾ ਉਹ ਫਸਿਆ ਪਿਆ ਆ ਵੀ ਇੱਕ ਪਾਸੇ ਪਹਾੜ ਤੇ ਇੱਕ ਪਾਸੇ ਖਾਈ ਵਾਲੀ ਗੱਲ ਬਣ ਜਾਂਦੀ ਆ। ਬਿਲਕੁਲ। ਆਪਣਾ ਰਾਜ ਇੱਕ ਇਹਦੇ ਨਾਲ ਮੈਂ ਇੱਕ ਹੋਰ ਗੱਲ ਕਰਦੇ ਹਾਂ ਕਿ ਇੱਕ ਹੋਰ ਜਿਹੜਾ ਇਸ ਵੇਲੇ ਬਿੱਲ ਹੈਗਾ ਆ ਉਹ ਪੁਸ਼ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਵਿੱਚ। ਟਰਾਂਸਪੋਰਟੇਸ਼ਨ ਇੰਟਰਮੀਡੀਏਟਰੀ ਐਸੋਸੀਏਸ਼ਨ TIA ਵੱਲੋਂ ਇਹ ਲੈਜਿਸਲੇਟਿਵ ਪੁਸ਼ ਕੀਤਾ ਜਾ ਰਿਹਾ ਹੈ। ਰਿਪਰੈਜ਼ੈਂਟੇਟਿਵ ਮਾਈਕ ਗੈਲੇਗਰ ਰਿਪਬਲਿਕਨ ਵਿਸਕੌਨਸਨ ਤੇ ਰਿਪਰੈਜ਼ੈਂਟੇਟਿਵ ਸਿਥ ਮੋਲਟਨ ਡੈਮੋਕ੍ਰੈਟਿਕ ਮੈਸਾਚੂਸੇਟਸ ਤੋਂ HR 3042 ਜਿਹੜਾ ਆ ਉਹ ਕਾਂਗਰਸ ਦੇ ਵਿੱਚ ਪੁਸ਼ ਕਰ ਰਹੇ ਹੈਗੇ ਆ, ਜਿਹਦੇ ਵਿੱਚ ਕਿ ਜਿਹੜੇ ਬ੍ਰੋਕਰਸ ਹੈਗੇ ਆ, ਫਰੀਟ ਬ੍ਰੋਕਰਸ ਹੈਗੇ ਆ, ਉਹ ਪੁਸ਼ ਕਰ ਰਹੇ ਆ ਕਿ ਇੱਕ ਨੈਸ਼ਨਲ ਮੋਟਰ ਸੇਫਟੀ ਸਿਲੈਕਸ਼ਨ ਸਟੈਂਡਰਡ ਸੈੱਟ ਕੀਤਾ ਜਾਵੇ, ਜਿਹਦੇ ਵਿੱਚ ਕਿ ਜਦੋਂ ਬ੍ਰੋਕਰ ਕੈਰੀਅਰ ਨੂੰ ਹਾਇਰ ਕਰਦੇ ਆ ਤੇ ਉਹਨਾਂ ਨੂੰ ਇੱਕ ਸੇਫਟੀ ਸਟੈਂਡਰਡ ਚਾਹੀਦਾ ਕਿ ਇਹ ਇਸ ਤੋਂ ਘੱਟ ਸਟੈਂਡਰਡ ਦਾ ਜਿਹੜਾ ਕੈਰੀਅਰ ਆ ਉਹ ਹਾਇਰ ਨਾ ਕੀਤਾ ਜਾਵੇ। ਔਰ ਇਹਦਾ ਉਹਨਾਂ ਨੇ ਜਿਹੜਾ ਆ ਇਹਦੀ ਬੇਸ ਕੀ ਬਣਾਇਆ ਆ ਕਿ ਬਿਕਾਜ਼ ਜਦੋਂ ਜਿਹੜੇ ਲਾਅਸੂਟ ਹੁੰਦਾ ਆ, ਜਦੋਂ ਕੋਈ ਟਰੱਕਿੰਗ ਕੰਪਨੀ ਜਾਂ ਟਰੱਕ ਬਾਹਰ ਐਕਸੀਡੈਂਟ ਹੋ ਜਾਂਦਾ ਆ ਤੇ ਗ੍ਰੋਸ ਨੈਗਲੀਜੈਂਸ ਦੇ ਵਿੱਚ ਬ੍ਰੋਕਰ ਨੂੰ ਵੀ ਲੈ ਲਿਆ ਜਾਂਦਾ ਕਿ ਬ੍ਰੋਕਰ ਨੇ ਇਹ ਕੈਰੀਅਰ ਨੂੰ ਹਾਇਰ ਕਰਨ ਤੋਂ ਪਹਿਲਾਂ ਇਹਦਾ ਸਟੈਂਡਰਡ ਜਾਂ ਇਹਦਾ ਬੈਕਗਰਾਊਂਡ ਨਹੀਂ ਦੇਖਿਆ। ਤੇ ਉਹ ਕਹਿੰਦੇ ਸਾਡੇ ਕੋਲ ਉਹ ਬੈਕਗਰਾਊਂਡ ਅਵੇਲੇਬਲ ਹੀ ਨਹੀਂ ਹੈਗਾ ਕਿਤੇ ਵੀ ਉਹ ਕਿੱਥੋਂ ਅਸੀਂ ਚੈੱਕ ਕਰੀਏ ਜਾਂ ਕਿੱਦਾਂ ਅਸੀਂ ਦੇਖੀਏ। ਸੋ ਇਸ ਵੇਲੇ ਜਿਹੜਾ ਹੈਗਾ ਆ ਜਿਹੜੀ FMCSA ਹੈਗੀ ਆ ਉਹ ਆਡਿਟ ਕੰਡਕਟ ਕਰਦੀ ਹੈਗੀ ਆ, ਜਿਹੜਾ ਸੈਟਿਸਫੈਕਟਰੀ, ਕੰਡੀਸ਼ਨਲ ਜਾਂ ਅਨਸੈਟਿਸਫੈਕਟਰੀ ਰੇਟਿੰਗ ਦਿੰਦੀ ਹੈਗੀ ਕਿਸੇ ਕੰਪਨੀ ਨੂੰ। ਪਰ ਉਹਦੇ ਵਿੱਚ ਇਹ ਆ ਕਿ ਇਹ ਸਿਸਟਮ ਜਿਹੜਾ ਹੈਗਾ ਇਹ ਸਿਰਫ ਸਾਲ ਦੇ ਵਿੱਚ 15% ਕੰਪਨੀਆਂ ਦਾ ਆਡਿਟ ਹੁੰਦਾ ਹੈਗਾ। 85% ਕੰਪਨੀਆਂ ਜਿਹੜੀਆਂ ਆ ਉਹ ਨਾਟ ਰੇਟਡ ਰਹਿ ਜਾਂਦੀਆਂ ਹਰ ਸਾਲ ਦੇ ਵਿੱਚ। ਸੋ ਇਹ ਵੀ ਇੱਕ ਬੜਾ ਇੰਪੋਰਟੈਂਟ ਜਿਹੜਾ ਮਤਲਬ ਕਿ ਬਿੱਲ ਹੈਗਾ ਜਿਹੜਾ ਇਸ ਵੇਲੇ ਕਾਂਗਰਸ ਦੇ ਵਿੱਚ ਪੁਸ਼ ਕੀਤਾ ਜਾ ਰਿਹਾ ਹੈਗਾ। ਸੋ ਇਹਦੇ ਉੱਤੇ ਵੀ ਜਿਹੜਾ ਆ ਟਾਈਮ ਟੂ ਟਾਈਮ ਜਿਹੜਾ ਆ ਵਿਚਾਰ ਕਰਨ ਦੀ ਲੋੜ ਹੈਗੀ ਆ, ਕਿਉਂਕਿ ਇਹ ਅੱਗੇ ਜਿਹੜਾ CSA ਸਕੋਰ ਹੈਗਾ ਉਹ ਸਿਸਟਮ ਵੀ ਵਿੱਚ ਹੈਗਾ ਆ ਆਲਰੇਡੀ। ਇਹ ਜਿਹੜਾ ਇਨ ਵਰਕਸ ਹੈਗਾ ਆ ਔਰ CSA ਸਕੋਰਸ ਦਾ ਜਿਹੜਾ ਆ ਉਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਈ ਟਰੱਕ ਕੰਪਨੀਜ਼ ਨੂੰ। ਜਦੋਂ CSA ਸਕੋਰ ਤੁਹਾਡਾ ਡਾਊਨ ਚਲਾ ਜਾਂਦਾ ਹੈਗਾ ਤੇ ਉਹਦੇ ਵਿੱਚ ਤੁਹਾਨੂੰ ਫਿਰ ਕੰਮ ਜਿਹੜਾ ਬਿਜ਼ਨਸ ਮਿਲਣਾ ਬੰਦ ਹੋ ਜਾਂਦਾ। ਸੋ ਇਹ ਕਈ ਚੀਜ਼ਾਂ ਜਿਹੜੀਆਂ ਹੋਰ ਵੀ ਆ ਰਹੀਆਂ ਹੈਗੀਆਂ, ਟਾਈਮ ਟੂ ਟਾਈਮ ਆਪਾਂ ਉਹ ਡਿਸਕਸ ਕਰਦੇ ਰਹਾਂਗੇ। ਤੇ ਇਹ ਵੀ ਇੱਕ ਜਿਹੜਾ ਅੱਜ ਦੀ ਜਿਹੜੀ ਨਿਊਜ਼ ਹੈਗੀ ਆ ਇਹਦੇ ਵਿੱਚ ਸ਼ਾਮਿਲ ਕਰਨਾ ਸੀਗਾ। ਜੀ ਬਿਲਕੁਲ। ਸੋ ਸਰੋਤਿਓ ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਹੋ 408-272-5200 ਦੇ ਉੱਤੇ। ਹੁਣ ਤੁਸੀਂ ਦੇਖ ਲਓ ਰਮਨ ਜੀ, ਇੱਥੇ ਹੀ ਜਿਹੜਾ ਹੈ ਉਹ ਆਪਾਂ ਨੂੰ ਕਿੰਨੀਆਂ ਇਸ ਦੇ ਪ੍ਰਤੀ ਜਿਹੜੀ ਆ ਉਹ ਵਿਚਾਰ ਜਿਹੜੇ ਉਹ ਆ ਰਹੇ ਆ। ਸੋ ਬਾਅਦ ਦੇ ਵਿੱਚ ਫਿਰ ਕਹਿਣਾ ਵੀ ਆ ਵੀ ਕਰਤਾ ਤੇ ਉਹਨਾਂ ਨੇ
ਉਹ ਵੀ ਕਰਤਾ ਤੇ ਫਿਰ ਹੱਥੋਂ ਜਿਹੜੀ ਆ ਕਹਿ ਲਓ ਵੀ ਰੱਸੀ ਨਿਕਲ ਜਾਂਦੀ ਹੈ, ਰੇਤ ਵਗ ਜਾਂਦੀ ਹੈ ਹੱਥ 'ਚੋਂ, ਮੁੱਠੀ 'ਚੋਂ, ਤੇ ਫਿਰ ਆਪਾਂ ਜਿਹੜਾ ਬਾਅਦ ਦੇ ਵਿੱਚ ਹੱਥ ਪੱਲੇ ਜਿਹੜੇ ਉਹ ਮਾਰਦੇ ਰਹਿੰਦੇ ਆ ਵੀ ਭਾਈ ਕਰੀਏ ਤੇ ਫਿਰ ਕਰੀਏ ਕੀ। ਸੋ ਜੇ ਤੁਸੀਂ ਹੁਣ ਨਹੀਂ ਆਪਣਾ ਕੋਈ ਵਿਚਾਰ ਜਿਹੜਾ ਉਹ ਦੇਖ ਰਹੇ ਵੀ ਕੀ ਕਰਨਾ ਚਾਹੀਦਾ ਇਸ ਦੇ ਉੱਤੇ, ਤੇ ਫਿਰ ਬਾਅਦ ਦੇ ਵਿੱਚ ਮੁਸ਼ਕਿਲ ਹੋ ਜਾਣੀ, ਫਿਰ ਟੂ ਲੇਟ ਜਿਹੜਾ ਬਾਅਦ ਦੇ ਵਿੱਚ ਹੋ ਜਾਂਦਾ ਹੈ। ਅਮਰਜੀਤ ਜੀ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਚਲੋ ਮੰਨਦੇ ਆ ਨਾ, ਕਾਰਬ ਚੰਗੇ ਕੰਮ ਵੀ ਬਹੁਤ ਕਰਦੇ ਆ, ਪਰ ਇਹ ਪੁੱਠੇ ਕੰਮ ਵੀ ਬਹੁਤ ਕਰਦੇ ਆ ਸੇਮ ਟਾਈਮ। ਜਿੱਦਾਂ ਆਪਾਂ ਦੇਖੀ ਦਾ ਡੈਫ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ, ਪਹਿਲੀ ਗੱਲ ਇਹਨਾਂ ਨੂੰ ਪਹਿਲਾਂ ਜੇ ਉਹ ਲਾ ਪਾਸ ਕਰਨਾ ਜਾਂ ਚੀਜ਼ ਇੰਟਰੋਡਿਊਸ ਕਰਨੀ ਆ, ਇਹਨਾਂ ਨੂੰ ਪਹਿਲਾਂ ਟੈਸਟ ਕਰਨਾ ਚਾਹੀਦਾ, ਇਨਵੈਸਟੀਗੇਟ ਕਰਨਾ ਚਾਹੀਦਾ ਵੀ ਇਹ ਚੀਜ਼ ਦਾ ਅਸਰ ਕੀ ਆ, ਮਾੜਾ ਜਾਂ ਚੰਗਾ ਹੈ ਨਾ। ਤੁਸੀਂ ਦੇਖੋ ਡੈਫ ਇਹਨਾਂ ਨੇ ਕ੍ਰੀਏਟ ਕੀਤਾ ਜਿਹੜਾ ਆਪਾਂ ਪਾਈ ਦਾ ਟੈਂਕ ਵਿੱਚ ਫਲੂਇਡ, ਉਹਦੇ ਮਾੜੇ ਅਸਰ ਵੀ ਬਹੁਤ ਆ। ਇਹ ਉਹਨਾਂ ਟੈਸਟ ਕੀਤਾ ਸਾਇੰਟਿਸਟ ਵਾਲਿਆਂ ਨੇ ਵੀ ਇੰਨਾ ਕੈਂਸਰ ਵੀ ਹੁੰਦਾ, ਨਾਲੇ ਜਿਹੜੇ ਚਿੜੀਆਂ ਜਾਂ ਹੋਰ ਜਾਨਵਰ ਵੀ ਬਹੁਤ ਮਰਦੇ ਆ। ਸੋ ਪਰ ਇਹਨਾਂ ਨੇ ਬੰਦ ਨਹੀਂ ਕਰਨਾ ਕਰਕੇ ਇਹ ਸਪੈਸ਼ਲ ਇੰਟਰਸਟ ਗਰੁੱਪ ਦੇ ਹੱਥ ਵਿੱਚ ਆ। ਉਹਨਾਂ ਨੇ ਸਾਰਾ ਹੁਣ ਮੁਕਾ ਕੇ ਡੈਫੋ ਫੇਕ ਕੁਛ ਕਰੂਗੇ। ਇਹ ਇਹਨਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਵੀ ਸਪੈਸ਼ਲ ਇੰਟਰਸਟ ਗਰੁੱਪ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ, ਉਹਨੂੰ ਇਨਵਾਇਰਮੈਂਟ ਦਾ ਪੂਰਾ ਸੋਚਣਾ ਚਾਹੀਦਾ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਥੈਂਕ ਯੂ। ਬਿਲਕੁਲ ਜੀ ਰਾਜਕਿਰਨ, ਇਹ ਜਿਹੜੀ ਗੱਲਬਾਤ ਹੈ ਨਾ, ਦੇਖੋ ਇਹ ਜਿਹੜਾ ਆਪਾਂ ਕਾਰਬ ਨੂੰ ਆਪਾਂ ਕਹਿ ਦਈਦਾ ਵੀ ਕਾਰਬ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ। ਕਾਰਬ ਹੁਣ ਕਿੰਨੀਆਂ ਮੀਟਿੰਗਸ ਆ ਜਿਹੜੀਆਂ ਕਿ ਮੈਂ ਖੁਦ ਪਰਸਨਲੀ ਅਟੈਂਡ ਕੀਤੀਆਂ 2010 11-12 ਤੋਂ ਬਾਅਦ ਲੈ ਕੇ ਤੇ ਹੁਣ ਤੱਕ ਵੀ ਜਿਹੜੀਆਂ ਅਟੈਂਡ ਕਰਦੇ ਰਹੇ ਆ, ਉੱਥੇ ਸਾਡੀ ਜਿਹੜੀ ਗਿਣਤੀ ਆ ਉਹ pretty much ਜ਼ੀਰੋ ਦੇ ਕਲੋਜ਼ ਹੁੰਦੀ ਆ। ਤੇ ਕਾਰਬ ਨੇ ਆਪਣੇ ਘਰੋਂ ਘਰੀ ਨਹੀਂ ਆਉਣਾ, ਕਿਸੇ ਦੇ ਮਤਲਬ ਹਰ ਕਿਤੇ ਘਰੋਂ ਘਰੀ ਨਹੀਂ ਆਣ ਕੇ ਕਾਰਬ ਨੇ ਆਪਣੇ ਵਿਚਾਰ ਪੁੱਛਣੇ। ਕਾਰਬ ਨੇ ਮੀਟਿੰਗ ਰੱਖੀ ਆ, ਉੱਥੇ ਜਾਣਾ ਪੈਣਾ, ਉੱਥੇ ਪ੍ਰੈਜ਼ੈਂਸ ਦਿਖਾਉਣੀ ਪੈਣੀ ਆ, ਉੱਥੇ ਹੱਲਾ ਗੁੱਲਾ ਕਰਨਾ ਪੈਣਾ ਆ, ਠੀਕ ਹੈ ਨਾ। ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ, ਫ੍ਰਿਜ਼ਨੋ ਦੇ ਵਿੱਚ ਸੀਗੀ ਮੀਟਿੰਗ ਕਾਰਬ ਦੀ, ਉਹਦੇ ਵਿੱਚ ਆਪਣੇ ਪੰਜਾਬੀ ਭਰਾ ਇੱਕ ਆਏ ਸੀ, ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਸੀ ਇੰਗਲਿਸ਼ ਨਾ ਬੋਲਣ ਕਰਕੇ, ਲੇਕਿਨ ਉੱਥੇ ਮੀਟਿੰਗ ਦੇ ਵਿੱਚ ਉਹਨਾਂ ਨੇ ਹੱਲਾ ਗੁੱਲਾ ਐਸਾ ਮਚਾਤਾ ਸੀ ਕਿ ਕਾਰਬ ਨੇ ਉੱਥੇ ਔਨ ਦੀ ਸਪੌਟ ਉਹਨਾਂ ਦਾ ਜਿਹੜਾ ਸਾਰਾ ਕੰਮ ਕੀਤਾ ਸੀਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ, ਇਹ ਜ਼ਰੂਰੀ ਨਹੀਂ ਗਾ ਕਿ ਇਹ ਜਦੋਂ ਆਪਾਂ ਕਹਿੰਦੇ ਨੇ ਵੀ ਕਾਰਬ ਨੂੰ ਸਾਡੀ ਗੱਲ ਸੁਣਨੀ ਚਾਹੀਦੀ, ਕਾਰਬ ਨੂੰ ਆਹ ਕਰਨਾ ਚਾਹੀਦਾ, ਸਾਰੀਆਂ ਏਜੰਸੀਜ਼ ਇੱਕ ਪ੍ਰੋਟੋਕਾਲ ਦੇ ਤਹਿਤ, ਇੱਕ ਪ੍ਰੋਸੈਸ ਦੇ ਤਹਿਤ ਸਾਰਾ ਕੁਛ ਕਰਦੀਆਂ। ਉਹ ਜਿਹੜੀਆਂ ਮੀਟਿੰਗਾਂ ਅਨਾਊਂਸ ਹੁੰਦੀਆਂ, ਸਾਰਾ ਕੁਝ ਅਨਾਊਂਸ ਹੁੰਦਾ, ਉੱਥੇ ਫਿਰ ਆਪਾਂ ਇਹ ਕਹਿ ਦਈਦਾ ਵੀ ਤੂੰ ਜਾਇਆ ਮੈਨੂੰ ਦੱਸ ਦੀ ਕੀ ਹੋਇਆ ਸੀ। ਦੇਖੋ ਹੁਣ ਤਾਂ ਚਲੋ ਇੱਕ ਦਿਨ ਲੋਡ ਛੱਡ ਲੂੰਗੇ ਤਾਂ ਤੁਹਾਡਾ ਭਵਿੱਖ ਬਚ ਜੂਗਾ, ਬਾਅਦ 'ਚੋਂ ਲੋਡ ਲਾ ਲਿਆ ਤੇ ਪਿੱਛੋਂ ਕੁਛ ਇੱਦਾਂ ਦਾ ਕਰਦਾ ਵੀ ਬਾਅਦ ਲੋਡ ਚੱਕਣ ਜੋਗੇ ਨਾ ਰਹੇ ਤਾਂ ਨਾ ਲਾਉਣ ਜੋਗੇ, ਤੇ ਫਿਰ ਬਾਅਦ 'ਚ ਕੀ ਕਰਨਾ ਹੈ, ਇਹ ਚੀਜ਼ ਨੂੰ ਭਾਈ ਦੇਖ ਲਓ ਨਾ। ਹੁਣ ਆਪਣੇ ਜਿਹੜੇ ਹੁਣ ਫਾਰਮਰਸ ਵਾਲੀ ਗੱਲ ਆ, ਉੱਥੇ ਤਾਂ ਜਿਹੜੇ ਬੰਦੇ ਉੱਥੇ ਕਾਨੂੰਨ ਬਣਾਉਂਦੇ, ਕਿਸੇ ਨੇ ਦੱਸਿਆ ਹੀ ਨਹੀਂ ਨਾ ਕਿਸੇ ਨੂੰ ਵੀ ਆਹ ਚੀਜ਼ ਬਣ ਰਹੀ ਆ। ਅਸੀਂ ਤਾਂ ਹੁਣ ਕਿੰਨੇ ਸਾਲ ਪਹਿਲਾਂ ਰੌਲਾ ਪਾਉਣ ਲੱਗ ਜਾਂਦੇ ਆ, ਹੁਣ 2023 'ਚ ਆਉਣਾ ਆ, ਆਪਾਂ ਹੁਣੇ ਰੌਲਾ ਪਾ ਰਹੇ ਹਾਂ, ਠੀਕ ਹੈ ਨਾ, ਦੱਸ ਰਹੇ ਆ। ਜੇ ਦੱਸਣ ਦੇ ਬਾਵਜੂਦ ਵੀ ਕੋਈ ਉੱਤੇ ਅਸਰ ਨਹੀਂ ਕਰਦਾ ਤੇ ਦੈਨ ਵਾਟ ਯੂ ਕੈਨ ਡੂ। ਫਿਰ ਤਾਂ ਆਪ ਹੀ ਫਿਰ ਉਹਨਾਂ ਨੇ ਤਾਂ ਦੱਬਿਆਂ ਨੂੰ ਜਿਹੜਾ ਦੱਬੀ ਹੋਈ ਜਾਣਾ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਕੁਲਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤਾਂ ਵੀਰ ਜੀ ਇਹੀ ਬੇਨਤੀ ਕਰਨੀ ਚਾਹੁੰਦਾ, ਸਭ ਤੋਂ ਪਹਿਲਾਂ ਤਾਂ ਮੈਂ ਸਨੀ ਦਾ ਧੰਨਵਾਦ ਕਰਦਾ, ਕਿਉਂਕਿ ਹੈਲੋ ਹਾਂਜੀ ਸਨੀ ਅਸੀਂ ਨਾ 3-4 ਗਰੁੱਪਾਂ ਦੇ ਵਿੱਚ ਹੈਗੇ ਆ, ਜਿਨ੍ਹਾਂ ਦੇ ਵਿੱਚ ਮੈਕਸਿਮਮ 250 ਪਲੱਸ ਬੰਦਾ ਹੈਗਾ ਆਪਣਾ ਪੰਜਾਬੀ, ਕੋਈ ਭਰਾ ਟਰੱਕਰ ਆ ਜਾਂ ਕੋਈ ਡਰਾਈਵਰ ਆ, ਠੀਕ ਆ ਭਾਜੀ। ਤੁਸੀਂ ਯਕੀਨ ਕਰੋ, ਕੱਲ ਪੋਸਟ ਪਾਈ ਆ ਸਨੀ ਨੇ ਤੇ ਰਿਸਪੌਂਸ ਘੱਟ ਤੋਂ ਘੱਟ 400 ਬੰਦਿਆਂ ਦੇ ਵਿੱਚੋਂ ਸਿਰਫ 5 ਬੰਦਿਆਂ ਨੇ ਰਿਸਪੌਂਸ ਦਿੱਤਾ ਵੀ ਅਸੀਂ ਐਗਰੀ ਕਰਦੇ ਹਾਂ ਤੇ ਅਸੀਂ ਤੇਰੇ ਨਾਲ ਖੜੇ ਆ। ਜੀ ਜੀ ਸਾਨੂੰ ਇੱਕ ਦੂਜੇ ਦੇ ਨਾਲ ਖੜ ਕੇ ਸਪੋਰਟ ਕਰਕੇ ਸਾਨੂੰ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ। ਪਰ ਅਸੀਂ ਇੰਨੇ ਕੁ ਬਿਜ਼ੀ ਆ, ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਸਾਡੇ ਹੋ, ਜੇ ਅਸੀਂ ਦਿਹਾੜੀ ਨਹੀਂ ਛੱਡ ਸਕਦੇ, ਜੇ ਅਸੀਂ ਕੰਮ ਨਹੀਂ ਛੱਡ ਸਕਦੇ, ਅਸੀਂ ਕਿਉਂਕਿ ਜਿਹੜੇ ਸਮਾਰਟ ਲੋਕੀ ਆ ਉਹ ਆਪਣੀ ਏਜ ਮੁਤਾਬਕ ਕੰਮ ਕਰਦੇ ਆ ਤੇ ਵੱਡੀ ਉਮਰ 'ਚ ਜਾ ਕੇ ਉਹ ਰੈਸਟ ਕਰਦੇ ਆ ਵੀ ਅਸੀਂ ਕਮਾ ਲਿਆ। ਅਸੀਂ ਸਾਰੀ ਉਮਰ ਕੰਮ ਕਰਨਾ, ਪਰ ਹੁਣ ਦੇ ਟਾਈਮ ਦੇ ਉੱਤੇ ਸਾਨੂੰ ਨਫੇ ਨੁਕਸਾਨ ਦਾ ਕੁਝ ਵੀ ਨਹੀਂ ਪਤਾ ਵੀ ਸਾਡੇ ਨਾਲ ਕੀ ਹੋ ਰਿਹਾ। ਅਸੀਂ ਬਸ ਕੰਮ ਵੱਲ ਭੱਜੇ ਤੁਰੇ ਆ, ਪਰ ਸਾਨੂੰ ਜਿਹੜੇ ਨੁਕਸਾਨ ਹੋ ਰਹੇ ਆ ਉਹਨਾਂ ਦਾ ਸਾਨੂੰ ਕੁਝ ਨਹੀਂ ਪਤਾ। ਮੈਂ ਤਾਂ ਇਹੀ ਰਿਕੁਐਸਟ ਕਰਨੀ ਚਾਹੁੰਦਾ ਵੀਰੇ, ਤੁਹਾਨੂੰ ਇੰਨੀ ਰਿਕੁਐਸਟਾਂ ਕਰਦੇ ਆ, ਸਨੀ ਹਰ ਇੱਕ ਗਰੁੱਪ ਦੇ ਵਿੱਚ ਪੋਸਟਾਂ ਪਾਉਂਦਾ ਵੀ ਬਾਈ ਆਹ ਚੀਜ਼ ਆ ਰਹੀ ਆ, ਤੁਸੀਂ ਰਮਨ ਭਾਜੀ ਤੁਸੀਂ ਕਰਦੇ ਹੋ, ਪੰਜਾਬੀ ਰੇਡੀਓ ਵਾਲੇ ਕਰਦੇ ਆ, ਤੇ ਪਲੀਜ਼ ਮੇਰੀ ਇਹੀ ਰਿਕੁਐਸਟ ਆ ਵੀ ਸਾਨੂੰ ਇਹਨਾਂ ਦੇ ਨਾਲ ਖੜ ਜਾਣਾ ਚਾਹੀਦਾ, ਹਰ ਟਾਈਮ ਸਪੋਰਟ ਕਰਨੀ ਚਾਹੀਦੀ ਆ।
ਜੇ ਸਾਨੂੰ 2 ਦਿਨ ਕੰਮ ਛੱਡਣਾ ਵੀ ਪੈਂਦਾ ਤਾਂ ਸਾਨੂੰ ਛੱਡ ਦੇਣਾ ਚਾਹੀਦਾ, ਕਿਉਂਕਿ ਉਹ ਸਾਡਾ ਆਉਣ ਵਾਲਾ ਭਵਿੱਖ ਆ। ਬਿਲਕੁਲ ਜੀ, ਥੈਂਕ ਯੂ ਕੁਲਦੀਪ। ਓਕੇ, ਥੈਂਕ ਯੂ ਵੀਰ ਜੀ। ਬਿਲਕੁਲ, ਦੇਖੋ ਨਾਲੇ ਕੋਈ ਮਸਲਾ ਇਹ ਨਹੀਂ ਆ ਵੀ ਇਹ ਪੰਜਾਬੀ ਰੇਡੀਓ ਦਾ ਮਸਲਾ ਹੈ ਜਾਂ ਇਕੱਲੇ ਪੰਜਾਬੀ ਟਰੱਕਿੰਗ ਦਾ ਮਸਲਾ ਆ ਜਾਂ ਇਕੱਲੇ ਸਨੀ ਦਾ ਹੈ ਜਾਂ ਤੁਹਾਡਾ ਆ, ਇਹ ਸਾਰੇ ਟਰੱਕਰਸ ਦਾ ਆ। ਤੁਸੀਂ ਕਿਸੇ ਇਸ਼ੂਜ਼ ਦੇ ਉੱਤੇ ਤੁਹਾਡਾ ਜਿਹੜਾ ਆ ਉਹ ਵਿਚਾਰ ਮਿਲਦੇ ਵੀ ਹੋਣ, ਹੋ ਸਕਦਾ ਤੁਹਾਡੇ ਡਿਫਰੈਂਟ ਵੀ ਹੋਣ, ਉਹ ਮੈਟਰ ਨਹੀਂ ਕਰਦਾ, ਕਿਉਂਕਿ ਜਦੋਂ ਲਾਗੂ ਹੋਣਾ ਸਾਰਿਆਂ ਦੇ ਉੱਤੇ ਹੀ ਹੋਣਾ ਵੀ ਤੁਹਾਡੇ ਉੱਤੇ ਤੁਹਾਡੇ ਨਾਲ ਕੀ ਆ। ਸੋ ਇਸ ਚੀਜ਼ ਨੂੰ ਜਿਹੜਾ ਉਹ ਪਹਿਲੋਂ ਹੀ ਸਮਾਂ ਰਹਿੰਦੇ ਹੋਏ ਜਿਹੜਾ ਉਹ ਕਰਨਾ ਹੈ। ਸੋ ਜਿੱਦਾਂ ਕਹਿੰਦੇ ਆ ਵੀ ਸੱਪ ਲੰਘਿਆ ਫਿਰ ਲੀਕ ਕੁੱਟਣ ਦਾ ਫਿਰ ਬਾਅਦ 'ਚ ਫਾਇਦਾ ਨਹੀਂ ਬਣਦਾ। ELD ਨੂੰ ਲੈ ਕੇ ਆਪਾਂ ਦੇਖਿਆ ਹੀ ਆ, ਬਾਅਦ 'ਚ ਕੀ ਹੋਇਆ, ਜੋ ਮਰਜ਼ੀ ਕਰ ਲਓ, ਹੁਣ ਉਹ ਚੱਲਦੀ ਹੋਈ ਆ, ਲੱਗੀ ਹੋਈ ਆ, ਉਹਨੂੰ ਆਪਾਂ ਕੀ ਕਰ ਸਕਦੇ ਹਾਂ ਵੀ ਸਮਾਂ ਰਹਿੰਦੇ ਹੋਏ ਕਰਨਾ ਚਾਹੀਦਾ। ਅਸੀਂ ਇਹ ਨਹੀਂ ਵੀ ਤੁਹਾਡਾ ਸਾਥ ਨਹੀਂ ਦਿੰਦੇ, ਸਾਥ ਅਸੀਂ ਤੁਹਾਡਾ ਦਿੰਦੇ ਹਾਂ, ਤੁਹਾਡੀ ਗੱਲ ਵੀ ਜਿਹੜੀ ਉਹ ਕਰਦੇ ਹਾਂ, ਪਰ ਗੱਲ ਇਹ ਆ ਵੀ ਫਿਰ ਕਈ ਵਾਰੀ ਸਮਾਂ ਇੰਨਾ ਕੁ ਜ਼ਿਆਦਾ ਲੰਘ ਚੁੱਕਾ ਹੁੰਦਾ ਆ ਵੀ ਫਿਰ ਮੁਸ਼ਕਲ ਹੋ ਜਾਂਦੀ ਹੈ, ਫਿਰ ਉਹਨਾਂ ਨੇ ਤਬਦੀਲੀਆਂ ਜਿਹੜੀਆਂ ਕਰਨੀਆਂ ਉਹ ਲੇਟ ਹੋ ਜਾਂਦੀਆਂ, ਫਿਰ ਉਹ ਬਣਦੀ ਨਹੀਂ ਗੱਲ। ਤੇ ਰਮਨ ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ, ਜੀਤਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਤੇ ਰਮਨ ਭਾਜੀ ਉਹਨਾਂ ਦਾ ਵੀ। ਤੇ ਭਾਜੀ ਮੇਰਾ ਇੱਦਾਂ ਹੀ ਆ ਰਮਨ ਵੀਰ ਜੀ, ਤੇ ਤੁਹਾਨੂੰ ਸਵਾਲ ਜਿੱਦਾਂ ਵੀ ਸਾਨੂੰ ਤੁਸੀਂ ਮਾੜਾ ਜਿਹਾ ਦੱਸ ਦਿਓ ਵੀ ਕਿੱਦਾਂ ਅਸੀਂ ਸਾਰੇ ਨਾਲ ਆ। ਜੇ ਸਾਨੂੰ ਕਿਸੇ ਜਿੱਦਾਂ ਕੋਈ ਵਕੀਲ ਵਕੂਲ ਕਰਕੇ ਪੈਸੇ ਪੂਸੇ ਇਕੱਠੇ ਕਰਕੇ ਜੋ ਵੀ ਕਰਨਾ ਪਿਆ ਅਸੀਂ ਕਰਨ ਨੂੰ ਤਿਆਰ ਹਾਂ। ਤੇ ਬਾਕੀ ਆ ਜਿੱਦਾਂ ਕੁਲਦੀਪ ਵੀਰ ਕਹਿ ਕੇ ਗਿਆ ਵਾ ਵੀ ਸਨੀ ਨੇ ਰੌਲਾ ਪਾਇਆ, ਇਹ ਗੱਲ ਬਿਲਕੁਲ ਪੱਕੀ ਹੈ ਜੀ। ਗਰੁੱਪਾਂ ਦੇ ਵਿੱਚ ਅਸੀਂ ਵੀ ਹੈਗੇ ਹਾਂ ਬਾਈ, ਕੋਈ ਨਹੀਂ ਬੋਲਦਾ ਹੈਗਾ, ਕੋਈ ਨਹੀਂ ਸੀਰੀਅਸ ਲੈਂਦਾ ਹੈਗਾ ਗੱਲ ਨੂੰ। ਤੇ ਉਹ ਜਿੱਦਾਂ ਕਹਿੰਦੇ ਨੇ ਆ, ਜਿੱਦਾਂ ਤੁਸੀਂ ਕਹਿੰਦੇ ਹੋ ਵੀ ਸੱਪ ਲੰਘੇ ਤੇ ਲੀਕ ਕੁੱਟਣ ਵਾਲਾ ਕੰਮ ਆ, ਬਸ ਇਹੀ ਬਾਅਦ 'ਚ ਹੋ ਜਾਣਾ। ਤਾਂ ਹੋ ਇਹ ਵੀ ਜਾਣਾ ਵੀਰੇ ਬਾਅਦ ਦੇ ਵਿੱਚ, ਜਿੱਦਾਂ ਜਿਹੜਾ ਹੁਣ ਚੱਲ ਰਿਹਾ ਵਾ ਇਹ ਕਰ ਉਹਨਾਂ ਨੇ ਇਹ ਵੀ ਦੇਣਾ ਜੇ ਆਪਣੇ ਬੰਦਿਆਂ ਨੇ ਨਾ ਉੱਤਾ ਚੱਕਿਆ ਜੀ। ਥੈਂਕ ਯੂ ਜੀ। ਜੀ ਬਿਲਕੁਲ ਜੀ, ਇਹਦੇ ਵਿੱਚ ਦੇਖੋ ਅਸੀਂ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੇ ਆਪਣਾ ਤੁਸੀਂ ਦੇਖੋ ਅਸੀਂ ਜਦੋਂ ਦੇ ਪ੍ਰੋਗਰਾਮ ਕਰ ਰਹੇ ਹੈਗੇ ਆ, ਜਦੋਂ ਦੇ ਮੈਗਜ਼ੀਨ ਵੀ ਰਨ ਕਰ ਰਹੇ ਹੈਗੇ ਆ, ਉਦੋਂ ਦੇ ਅਸੀਂ ਸਾਡਾ ਟੀਚਾ ਹੀ ਇਹੋ ਆ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਆਪਣੇ ਇੱਦਾਂ ਦੇ ਜਿਹੜੇ ਮਸਲੇ ਹੈਗੇ ਆ ਉਹ ਕਮਿਊਨਿਟੀ ਦੇ ਅੱਗੇ ਲਿਆਣ ਕੇ ਰੱਖੀਏ ਤਾਂ ਕਿ ਕਮਿਊਨਿਟੀ ਉੱਤੇ ਫੈਸਲਾ ਕਰ ਸਕੇ। ਵੀਰ ਜੀ ਇਹਦੇ ਵਿੱਚ ਵਕੀਲ ਕਰਨ ਦਾ ਜਾਂ ਉਹਦਾ ਚੱਕਰ ਨਹੀਂ ਹੈਗਾ। ਇੱਥੇ ਜਿਹੜੀ ਵੌਇਸ ਰੇਜ਼ ਕਰਨੀ ਹੈ, ਸਿਰਫ ਵੌਇਸ ਰੇਜ਼ ਕਰਨੀ ਹੈ, ਉੱਥੇ ਜਾ ਕੇ ਗੱਲ ਕਰਨੀ ਹੈ, ਆਪਣੀ ਮੀਟਿੰਗ ਦੇ ਵਿੱਚ ਆਪਣਾ ਦੱਸਣਾ ਆ, ਉਹ ਚੀਜ਼ਾਂ ਮੈਟਰ ਕਰਦੀਆਂ। ਇਹ ਉਹ ਸਿਸਟਮ ਨਹੀਂ ਅਜੇ ਤੱਕ ਹੈਗਾ ਕਿ ਜਿਹਦੇ ਵਿੱਚ ਆਪਾਂ ਯੈਸ ਕਿਤੇ ਨਾ ਕਿਤੇ ਜਾ ਕੇ ਲੋੜ ਪੈਂਦੀ ਆ। ਹੁਣ AB5 ਦੇ ਵਿੱਚ ਲੋੜ ਆ, AB5 ਦੇ ਵਿੱਚ ਖੜੇ ਹੋਣ ਦੀ ਲੋੜ ਆ, ਉੱਥੇ ਨੰਬਰਸ ਦੀ ਲੋੜ ਆ। ਹੁਣ ਅਸੀਂ ਮੈਂਬਰਸ਼ਿਪ ਲਈ, ਨਾਪਟਾ ਦੀ ਮੈਂਬਰਸ਼ਿਪ ਲਈ ਜੇ ਕਹਿ ਦਿੰਦੇ ਆ ਤਾਂ ਉਹਦੇ ਵਿੱਚ ਸਾਨੂੰ ਵਿਚਾਰ ਉੱਠ ਖੜਦਾ ਕਿ ਪਤਾ ਨਹੀਂ ਇਹ $10 ਮਹੀਨੇ ਦੇ ਜਾਂ $5 ਜੋ ਵੀ ਕੁਛ ਆ, ਇਹ ਪਤਾ ਨਹੀਂ ਕਿੰਨਾ ਕੁ ਵੱਡਾ ਇਹ ਜਿਹੜਾ ਸੈਟਅਪ ਹੋ ਜਾਣਾ। ਪਰ ਜਿਹੜੇ ਇੱਦਾਂ ਦੇ ਕੰਮ ਆ ਇਹ ਬਹੁਤ ਹਲੇਮੀ ਦੇ ਨਾਲ, ਬਹੁਤ ਹੌਸਲੇ ਨਾਲ ਹੁੰਦੇ ਆ, ਬਹੁਤ ਤਰੀਕੇ ਨਾਲ ਹੁੰਦੇ ਆ। ਸੋ ਡੈਫੀਨੇਟਲੀ ਜਿਹੜੀ ਗੱਲ ਤੁਸੀਂ ਕਹੀ ਉਹ ਠੀਕ ਹੈਗੀ ਆ। ਆਪਣੇ ਬੰਦੇ ਜਿਹੜੇ ਆ ਉਹ ਜਿਹੜੇ ਆ ਕਹਿੰਦੇ ਆ ਕਿ ਉਹ ਨਹੀਂ ਹੁੰਦਾ ਕਿ ਰਾਜਕਰਨ ਵੀ ਜਿਹੜੀ ਗੋਲੀ ਖਾ ਲਾ ਤੇ ਮਤਲਬ ਕਿ ਆਪਾਂ ਅੱਜ ਗੋਲੀ ਖਾਧੀ ਤੇ ਸ਼ਾਮ ਤੱਕ ਆਪਾਂ ਠੀਕ ਹੋ ਜਾਣਾ, ਉਹ ਸਿਸਟਮ ਭਾਲਦੇ ਹੈਗੇ ਆ। ਆਪਾਂ ਨੂੰ ਇਹ ਜਿਹੜਾ ਮਾਹੌਲ ਆ ਜਿਹੜਾ ਇਸ ਕੰਟਰੀ ਦਾ ਜਿਹੜਾ ਅਰਥਚਾਰਾ ਆ ਜਾਂ ਸਾਰਾ ਕੁਛ ਜਿਹੜਾ ਇਸ ਕੰਟਰੀ ਦਾ ਆ, ਉਹ ਹੋਮਿਓਪੈਥੀ ਦੀ ਗੋਲੀ ਵਾਲਾ ਹਾਲ ਆ। ਉਹ ਥੋੜੀ ਚੀਜ਼ ਰੋਜ਼ ਕਰਨੀ ਪੈਣੀ ਆ, ਨਾ ਕਿ ਇੱਕ ਦਿਨ ਗੋਲੀ ਖਾ ਕੇ ਕੁਛ ਗੁਜ਼ਾਰਾ ਹੋਣਾ ਆ। ਸੋ ਇਹਨੂੰ ਹੋਮਿਓਪੈਥੀ ਦੇ ਢੰਗ ਨਾਲ ਹੱਲ ਕਰਨਾ ਪੈਣਾ। ਜੀ ਜੀ ਜੀ। ਅਗਲੇ ਜਿਹੜੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਮਸਲਾ ਤਾਂ ਬੜਾ ਗੰਭੀਰ ਹੈ, ਅੱਗੇ ਵੀ ਤੁਸੀਂ ਬਹੁਤ ਹੁਣ ਵੀ ਅੱਗੇ ਵੀ ਉਠਾਉਂਦੇ ਰਹਿਣਾ, ਤੇ ਇਹ ਅਸੀਂ ਕਿਸੇ ਵਾਸਤੇ ਨਹੀਂ ਕਰ ਕਿ ਆਪਣੇ ਲਈ ਕਰਨਾ, ਜਿਨ ਵੀ ਕਰਨਾ। ਤੇ ਇਹ ਨਾ ਕਹੋ ਵੀ ਪੰਜਾਬੀ USA ਜਾਂ ਸਨੀ ਭਾਜੀ ਜਾਂ ਆਪਣੇ ਢਿੱਲੋਂ ਭਾਜੀ ਹੋ ਗਏ, ਤੇ ਇਹ ਸਾਡੇ ਕਿਉਂਕਿ ਅੱਗੇ ਵੀ ਵੀਰ ਜੀ ਜਦੋਂ ਵੀ ਮੀਟਿੰਗਾਂ ਹੁੰਦੀਆਂ ਤੇ ਮੀਟਿੰਗਾਂ ਦੇ ਬੰਦੇ ਆਪਣੇ ਆਉਂਦੇ ਨਹੀਂ, ਫਿਰ ਬਾਅਦ ਫੋਨ ਕਰਦਾ ਅੱਛਾ ਉੱਥੇ ਮੀਟਿੰਗ ਤੇ ਕੀ ਬਣਿਆ। ਆਪ ਹੁਣ ਆਪਣਾ ਮੈਂ ਦੇਖੋ ਕਿ ਇਹਦਾ ਪਾਸ ਸਾਡੀ ਜਿਹੜੀ ਕਮਿਊਨਿਟੀ ਟਰੱਕਿੰਗ ਬਿਜ਼ਨਸ ਬਹੁਤ ਜੁੜੀ ਹੋਈ, ਇਹਨਾਂ ਨੂੰ ਬਹੁਤ ਇਹਦਾ ਮਾਲ ਨੁਕਸਾਨ ਹੋਣਾ ਜੇ ਅਸੀਂ ਨਾ ਬੋਲੇ। ਕਿਉਂਕਿ ਦੇਖੋ ਵੱਡੀਆਂ ਫਲੀਟਾਂ ਸਰਵਾਈਵ ਕਰ ਜੇ ਛੋਟੀਆਂ ਫਲੀਟਾਂ ਤੇ ਉਹਨਾਂ ਦੇ ਬਿਲਕੁਲ ਜ਼ਿਆਦਾ ਅਸਰ ਪੈਣਾ। ਤੇ ਜਿੱਦਾਂ ਰਮਨ ਭਾਜੀ ਨੇ ਕਿਹਾ ਵੀ ਕੰਪਨੀਆਂ ਬੰਦ ਵੀ ਹੋਣੀਆਂ, ਕਿਉਂਕਿ ਅਸੀਂ ਜ਼ਰੂਰ ਮੈਂ ਇੱਕ ਰਮਨ ਵੀ ਬੇਨਤੀ ਕਰਦਾ ਵੀ ਜੇ ਤੁਸੀਂ ਆਪਣੇ ਜ਼ੂਮ ਮੀਟਿੰਗ ਦੀ ਦੱਸਦੇ ਸੀ ਉਹਦਾ ਪੋਸਟ ਕਰ ਦੂੰਗਾ ਸਮਾਂ ਤੇ
ਦਿਨ ਤੇ ਤਰੀਕ ਤੇ ਜ਼ੂਮ ਆਈਡੀ ਜੇ ਤੁਹਾਡੇ ਕੋਲ ਅਵੇਲੇਬਲ ਤੇ ਉਹਦਾ ਪੋਸਟ ਕਰ ਦਿਓ ਸਾਰਾ ਕੁਝ ਹੀ ਆ ਜੀ, ਸਾਰਾ ਕੁਝ ਕਰਤਾ ਆ। ਤੁਸੀਂ ਵੀਰ ਜੀ ਆਪਣਾ ਜਿਹੜਾ ਇੱਥੇ ਆਪਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਰੇਡੀਓ USA ਦਾ, ਇਹਦੇ ਫੇਸਬੁੱਕ ਪੇਜ ਦੇ ਉੱਤੇ ਵੀ ਪੋਸਟ ਕੀਤਾ ਆ। ਜਿਹੜੀ ਪੰਜਾਬੀ ਟਰੱਕਿੰਗ USA ਦੀ ਵੈਬਸਾਈਟ ਹੈਗੀ ਆ ਉੱਤੇ ਵੀ ਹੈਗਾ, ਨਾਪਟਾ ਦੀ ਵੈਬਸਾਈਟ ਤੇ ਵੀ ਇਵੈਂਟ ਸੈਕਸ਼ਨ ਦੇ ਵਿੱਚ ਹੈਗਾ। ਸੋ ਹਰ ਥਾਂ ਤੇ ਆਪਾਂ ਪੋਸਟ ਕੀਤਾ ਹੈਗਾ। ਸੋ ਉਹਦੇ ਜਦੋਂ ਤੁਸੀਂ ਜਾਓਗੇ, ਤੁਸੀਂ ਕਲਿੱਕ ਕਰੋਗੇ ਰਜਿਸਟਰ, ਤੁਸੀਂ ਕਾਰ ਦੀ ਵੈਬਸਾਈਟ ਤੇ ਚਲੇ ਜਾਓਗੇ, ਉੱਥੇ ਆਪਣਾ ਨਾਂ, ਨੰਬਰ, ਆਪਣੀ ਈਮੇਲ ਐਡਰੈਸ ਸਾਰਾ ਕਰਕੇ ਸਬਮਿਟ ਕਰੋਗੇ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਆਟੋਮੈਟਿਕਲੀ ਆ ਜਾਊਗੀ ਜੀ। ਥੈਂਕ ਯੂ ਸਤਨਾਮ ਜੀ। ਬਹੁਤ ਥੈਂਕ ਯੂ। ਮੈਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰਾਂ ਵੀ ਬਾਅਦ 'ਚ ਜਿੱਦਾਂ ਤੁਸੀਂ ਕਹਿੰਦੇ ਸੱਪ ਨੰਗੇ ਲਕੀਰ ਨਾ ਕੁੱਟਿਆ ਕਰੋ, ਪਹਿਲੇ ਇਹਦਾ ਇੰਤਜ਼ਾਮ ਹੋ ਸਕਦਾ। ਜਦੋਂ ਕੋਈ ਕਾਨੂੰਨ ਪਾਸ ਹੋ ਜਾਣਾ ਫਿਰ ਉਹਨੂੰ ਰੋਕਣਾ ਬੜਾ ਔਖਾ ਹੋ ਜਾਣਾ। ਪਾਸ ਹੋਣ ਤੋਂ ਪਹਿਲਾਂ ਰੋਕਦਾ ਹੀ ਨਹੀਂ ਜੀ, ਨਹੀਂ ਮੁੜਦਾ ਹੀ ਨਹੀਂ। ਬਹੁਤ ਘੱਟ ਚਾਂਸ ਹੁੰਦੇ ਆ, ਉਹ ਵਾਂਸ ਇਨ ਅ ਵਾਈਲ ਹੁੰਦੀ ਹੈ ਕੋਈ ਗੱਲ ਵੀ, ਕੋਈ ਚੀਜ਼ ਜਿਹੜੀ ਉਹ ਵਾਪਸ ਲੈ ਲਈ ਜਾਵੇ, ਨਹੀਂ ਤਾਂ ਸਰਕਾਰਾਂ ਵੀ ਬਜਿੱਦ ਹੁੰਦੀਆਂ। ਗੱਲ ਇਹ ਆ ਨਾ ਵੀ ਜਿੱਦਾਂ ਹੁਣ ਦੇਖੋ ਇੰਡੀਆ ਵਾਲਾ ਹਿਸਾਬ ਨਹੀਂ, ਜਿੱਦਾਂ ਰਮਨ ਹੋਣਾ ਨੇ ਪਹਿਲਾਂ ਵੀ ਕਿਹਾ, ਜਿਹੜੀ ਅਮਰਜੀਤ ਹੁਣੀ ਗੱਲ ਕਰਕੇ ਗਏ ਸੀ, ਇਹ ਐਕਚੁਅਲੀ ਸਟੱਡੀ ਕਰਦੇ ਆ, ਫੈਡਰਲੀ ਕਰਦੇ ਆ, ਸਟੇਟ ਲੈਵਲ ਦੇ ਉੱਤੇ ਸਟੱਡੀ ਕਰਕੇ ਤੇ ਫਿਰ ਉਸ ਤੋਂ ਬਾਅਦ ਦੇ ਉਹਦੇ ਰਿਜ਼ਲਟ ਦੇ ਨਾਲ ਮੇਲ ਕਰਕੇ ਫਿਰ ਉਹ ਜਿਹੜੇ ਲਾਜ਼ ਇੱਦਾਂ ਦੇ ਜਿਹੜੇ ਉਹ ਚੇਂਜ ਕਰਕੇ ਲਿਆਉਂਦੇ ਆ, ਖਾਸ ਕਰਕੇ ਜਦੋਂ ਇਨਵਾਇਰਨਮੈਂਟ ਦੇ ਨਾਲ ਜਿਹੜੇ ਉਹ ਜੁੜੇ ਹੁੰਦੇ ਆ। ਫਿਰ ਉਹ ਟੂ ਲੇਟ ਹੋ ਜਾਂਦਾ, ਫਿਰ ਤੁਹਾਡੇ ਕੋਲ ਕੋਈ ਰਹਿੰਦਾ ਨਹੀਂ ਆ ਉਸ ਟਾਈਮ ਦੇ ਉੱਤੇ ਕਰਨ ਨੂੰ ਵੀ ਹਾਂ ਭਾਈ ਵੀ ਇਹਨੂੰ ਇੱਦਾਂ ਮੋੜ ਦੇਣਾ ਜਿਹੜਾ ਉਹ ਚਾਹੀਦਾ ਸੀਗਾ। ਸੋ ਇਹ ਸਮਾਂ ਰਹਿੰਦੇ ਹੁੰਦੇ ਹੀ ਕਰਨ ਵਾਲੀ ਗੱਲ ਹੁੰਦੀ ਹੈ। ਸੁਰਜੀਤ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ ਮੇਰੀ ਤਰਫੋਂ ਪਿਆਰੇ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਇੱਦਾਂ ਨਹੀਂ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਲੈਜਿਸਲੇਸ਼ਨ ਜਿਹੜਾ ਕਾਰਜ ਦਾ ਆਇਆ ਹੈ ਇਸ ਗੋਇੰਗ ਟੂ ਬੀ ਲਾਈਕ ਅਗਲੇ 10 ਸਾਲ 'ਚ ਇਲੈਕਟ੍ਰਿਕ ਟਰੱਕ, ਹਾਈਬ੍ਰਿਡ ਟਰੱਕ ਤੇ ਆਟੋ ਟਰੱਕਾਂ ਦੇ ਵਾਸਤੇ ਰਸਤਾ ਬਣਾ ਰਹੇ ਨੇ ਕਿ ਹੁਣ ਜਿਹੜੇ ਪੁਰਾਣੇ ਟਰੱਕ ਬੰਦ ਕਰਾਈਏ ਤੇ ਸਲੋਲੀ ਟਰੱਕਰ ਨੂੰ ਤੰਗ ਕਰੀਏ ਤੇ ਬਾਹਰ ਨਿਕਲ ਜਾਣ ਤੇ ਬਾਅਦ ਫਿਰ ਉਹ ਟਰੱਕ ਇੱਥੇ ਲਾਂਚ ਹੋਣ। ਜੀ ਨਹੀਂ ਜੀ, ਇਦਾਂ ਨਹੀਂ ਇਹਨੂੰ ਲੈ ਸਕਦੇ ਆਪਾਂ। ਇਹ ਨਹੀਂ ਕਹਿ ਸਕਦੇ ਕਿ ਆਪਾਂ ਉਹਦੇ ਵਾਸਤੇ ਰਸਤਾ ਸਿੱਧਾ ਕੀਤਾ ਜਾ ਰਿਹਾ। ਉਹ ਜਿਹੜਾ ਆਉਣਾ ਉਹ ਉਦਾਂ ਹੀ ਆਉਣਾ ਹੈ, ਚਾਹੇ ਉਹਦਾ ਰਸਤਾ ਸਿੱਧਾ ਹੋਵੇ ਚਾਹੇ ਨਾ ਹੋਵੇ। ਉਹ ਆਪਣੀ ਸਮੇਂ ਦੀ ਲੋੜ ਆ, ਉਹ ਸਮੇਂ ਦੀ ਲੋੜ ਆ। ਉਹ ਆਪਾਂ ਨਹੀਂ ਇਹਨੂੰ ਕਹਿ ਸਕਦੇ ਕਿ ਇਹ ਪਰਪਸਲੀ ਇਹਨੂੰ ਇੱਦਾਂ ਕੀਤਾ ਜਾ ਰਿਹਾ ਤੇ ਪਰਪਸਲੀ ਉਹਨੂੰ ਉੱਦਾਂ ਅੱਗੇ ਬਣਾਇਆ ਜਾ ਰਿਹਾ। ਉਹ ਸੋਚ ਆਪਣੀ ਹੈਗੀ, ਆਪਾਂ ਜਿੱਦਾਂ ਮਰਜ਼ੀ ਬਣਾ ਸਕਦੇ ਹਾਂ, ਪਰ ਡੈਫੀਨੇਟਲੀ ਇੱਦਾਂ ਦਾ ਕੋਈ ਸੈਟਅਪ ਨਹੀਂ ਹੈਗਾ। ਪਰ ਹਾਂਜੀ ਡੈਫੀਨੇਟਲੀ ਇਹ ਹੈਗਾ ਕਿ ਜਿਹੜੇ ਡੀਜ਼ਲ ਟਰੱਕਸ ਹੈਗੇ ਆ ਉਹਨਾਂ ਦੇ ਉੱਤੇ ਇਸ ਕਿਸਮ ਦਾ ਜਿਹੜਾ ਇਹ ਤਾਂ ਕੀਤਾ ਜਾ ਰਿਹਾ ਕਿ ਜਿਹੜੇ ਪੋਲਿਊਟੈਂਟਸ ਹੈਗੇ ਆ, ਜਿਹੜੇ ਏਅਰ ਦੇ ਵਿੱਚ ਪੋਲਿਊਟੈਂਟਸ ਆਉਂਦੇ ਆ, ਉਹ ਜਿਹੜੇ ਆ ਗ੍ਰੋਸ ਪੋਲਿਊਟਰ ਦੇ ਤੌਰ ਤੇ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਇੱਕ ਮਤਲਬ ਕਿ ਨਿਸ਼ਾਨੇ ਤੇ ਆ ਗਈ। ਠੀਕ ਹੈ ਜੀ। ਸੋ ਇਸ ਕਰਕੇ ਇਹ ਜਿਹੜੇ ਡੀਜ਼ਲ ਟਰੱਕ ਹੈਗੇ ਆ ਡੈਫੀਨੇਟਲੀ ਆਪਣਾ ਜਿਹੜਾ 2024 ਦੇ ਵਿੱਚ ਆ, ਉਹ 2024 'ਚ ਆਪਣਾ ਜਿਹੜਾ ਕੈਲੀਫੋਰਨੀਆ ਹੈਗਾ ਇਹਦੇ ਵਿੱਚ 15% ਜਿਹੜੇ TRU ਯੂਨਿਟਸ ਆ ਤੁਹਾਡੇ ਜਿਹੜੇ, ਉਹ 15% ਇਲੈਕਟ੍ਰਿਕ ਸੈੱਲ ਹੋਣੇ ਆ। ਸੋ ਇਹ ਨਹੀਂ ਹੈਗਾ ਕਿ ਉਹ ਨਹੀਂ ਆਉਣਾ ਹੈਗਾ, ਉਹ ਔਨ ਦਾ ਵੇ ਹੈਗਾ। ਇਲੈਕਟ੍ਰਿਕ ਵਾਲਾ ਔਨ ਦਾ ਵੇ ਹੈਗਾ। ਇਹਨੇ ਅਲਟੀਮੇਟਲੀ ਇਹ ਜਿਹੜਾ ਡੀਜ਼ਲ ਟਰੱਕ ਹੈਗਾ ਇਹਨੇ ਕਨਵਰਟ ਹੋਣਾ ਆ, ਇਹਨੂੰ ਕਨਵਰਟ ਕਰਨਾ ਪੈਣਾ ਸਾਰੀ ਚੀਜ਼ ਨੂੰ ਟੂ ਇਲੈਕਟ੍ਰਿਕ। ਸਮੇਂ ਦੀ ਲੋੜ ਆ। ਇਹ ਮਤਲਬ ਕਿ ਆਪਾਂ ਇਹ ਨਹੀਂ ਗਾ ਵੀ ਆਪਾਂ ਕੋਈ ਪਰਪਸਲੀ ਕਰ ਰਿਹਾ ਹੈਗਾ, ਪਰ ਇਹਨਾਂ ਮੈਂ ਸਹਿਮਤ ਨਹੀਂ ਹੈਗਾ, ਪਰ ਇਹ ਸਮੇਂ ਦੀ ਲੋੜ ਆ। ਸਮੇਂ ਦੀ ਲੋੜ ਦੇ ਮੁਤਾਬਕ ਇੱਕ ਚੇਂਜਸ ਆਉਂਦੀਆਂ ਆ, ਚੇਂਜਸ ਹੁੰਦੀਆਂ ਆ। ਜਿੱਦਾਂ ਆਪਾਂ ਹੁਣ ਜੇ 2000 ਆਪਾਂ 9-10 ਵਾਲੀ ਗੱਲ ਲਈਏ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖੀ ਕਿ ਪਿਛਲੇ 10 ਸਾਲਾਂ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕਿੱਡੀ ਵੱਡੀ ਚੇਂਜ ਆਈ ਹੈਗੀ ਆ, ਕਿੱਡੀ ਵੱਡੀ ਜਿਹੜੀ ਆ। ਉਹਦੇ ਨਾਲ ਸਾਡੀਆਂ ਜੇ ਦੇਖੀਏ ਆਪਾਂ ਰਾਜਕਰਨ, ਜੇ ਇੱਕ ਲੌਜਿਕ ਪੁਆਇੰਟ ਦੇ ਨਾਲ ਦੇਖੀਏ ਤੇ 2010 ਦੇ ਵਿੱਚ ਸਾਡੀ ਕੋਈ ਵੀ ਟਰੱਕਿੰਗ ਕੰਪਨੀ ਜਿਹੜੀ ਨਵਾਂ ਟਰੱਕ ਨਹੀਂ ਸੀ ਬਾਏ ਕਰਦੀ। ਸਾਡੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਸੀਗੀਆਂ 2010 ਦੇ ਵਿੱਚ ਗਿਣਤੀ ਦੀਆਂ ਕੰਪਨੀਆਂ ਸੀ ਜਿਹੜੀਆਂ 100-200 ਟਰੱਕ ਵਾਲੀਆਂ ਕੰਪਨੀਆਂ ਸੀਗੀਆਂ। ਠੀਕ ਹੈ ਨਾ। ਅੱਜ ਦੀ ਤਰੀਕ ਦੇ ਵਿੱਚ ਜੇ ਉਹੀ ਅਸੀਂ ਗੱਲ ਲਈਏ ਕਿ ਇਹ ਐਡਾ ਵੱਡਾ ਭਾਰ ਪਾਤਾ ਇਸ ਇੰਡਸਟਰੀ ਦੇ, ਐਡਾ ਵੱਡਾ ਕੰਮ ਕਰਤਾ ਇਸ ਇੰਡਸਟਰੀ ਦੇ, ਇੰਡਸਟਰੀ ਖਤਮ ਹੋ ਜਾਣੀ ਜੀ। ਮੇਰੇ ਖਿਆਲ ਦੇ ਵਿੱਚ ਇੰਡਸਟਰੀ ਤਾਂ 10-20-30 ਗੁਣਾ ਵੱਧ ਗਈ ਉਦੋਂ ਦੀ। ਸਾਡੇ ਕੋਲ ਇਸ ਵੇਲੇ ਟਰੱਕਿੰਗ ਕੰਪਨੀਆਂ ਹੈਗੀਆਂ ਜਿਹੜੀਆਂ ਹਜ਼ਾਰ ਟਰੱਕ ਵਾਲੀਆਂ ਵੀ ਹੋ ਗਈਆਂ ਪੰਜਾਬੀਆਂ ਦੀਆਂ। ਸੋ ਇਹਦੇ ਨਾਲ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਟਰੱਕ 1 ਲੱਖ ਦਾ ਸੀ 1.65 ਦਾ ਹੋ ਗਿਆ, ਜੇ ਟਰੱਕਿੰਗ ਕੰਪਨੀਆਂ ਦਾ ਸਾਈਜ਼ ਘਟਣਾ ਸ਼ੁਰੂ ਹੋ ਗਏ, ਟਰੱਕਿੰਗ ਕੰਪਨੀਆਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਟਰੱਕਿੰਗ ਕੰਪਨੀਆਂ ਵੱਧ ਰਹੀਆਂ, ਬਿਜ਼ਨਸ ਵੱਧ ਰਿਹਾ, ਸਭ ਕੁਝ ਹੋ ਰਿਹਾ। ਇਹ ਚੇਂਜ ਆ। ਚੇਂਜ ਇਜ਼ ਰਿਕੁਆਇਰਡ, ਚੇਂਜ ਇਜ਼ ਨੀਡਡ, ਬਟ ਕਿਹੜੀ ਸਪੀਡ ਨਾਲ ਆਉਂਦੀ ਆ, ਅਸੀਂ ਕਿੰਨੀ ਜਲਦੀ ਉਹਦੇ ਲਈ ਤਿਆਰ ਹੁੰਦੇ ਆ, ਅਸੀਂ ਕਿੱਦਾਂ ਆਪਣੇ ਆਪ ਨੂੰ ਰੈਡੀ ਰੱਖਦੇ ਆ, ਉਹ ਮੈਟਰ ਕਰਦਾ। ਆਪਾਂ ਚੇਂਜ ਨੂੰ ਨਹੀਂ ਰੋਕ ਸਕਦੇ। ਜੇ ਆਪਾਂ ਅੱਜ ਕਹੀਏ ਕਿ ਆਪਾਂ ਇਲੈਕਟ੍ਰਿਕ ਟਰੱਕ ਨੂੰ ਆਉਣੋਂ ਰੋਕ ਲਾਂਗੇ, ਨਹੀਂ, ਉਹ ਨਹੀਂ ਹੋਣਾ। ਜੇ ਆਪਾਂ ਕਹੀਏ ਆਪਾਂ ਆਟੋਨਮਸ ਟਰੱਕ ਨੂੰ ਆਉਣੋਂ ਰੋਕ ਲਾਂਗੇ, ਨਹੀਂ ਹੋਣਾ।
ਠੀਕ ਹੈ ਨਾ, ਉਹ ਆਉਣਾ ਆ, ਹੋਣਾ ਆ, ਪਾਰਟ ਆਫ ਚੇਂਜ ਆ। ਬਟ ਉਹਨੂੰ ਕਿੱਦਾਂ ਅਸੀਂ ਅਡਾਪਟ ਕਰਦੇ ਹਾਂ, ਕਿੱਦਾਂ ਉਹਦੇ ਲਈ ਰੈਡੀ ਹੁੰਦੇ ਹਾਂ, ਕਿੱਦਾਂ ਆਪਣੇ ਆਪ ਨੂੰ, ਆਪਣੇ ਬਿਜ਼ਨਸ ਮਾਡਲ ਨੂੰ ਚੇਂਜ ਕਰਦੇ ਹਾਂ, ਕਿੱਦਾਂ ਅਸੀਂ ਉਹਦੇ ਲਈ ਆਪਣੀਆਂ ਜਿਹੜੀਆਂ ਸਿਸਟਮੈਟਿਕ ਢੰਗ ਦੇ ਨਾਲ ਅਸੀਂ ਤਿਆਰ ਹੁੰਦੇ ਹਾਂ, ਉਹ ਮੈਟਰ ਕਰਦਾ। ਜੀ ਜੀ ਦੇਖੋ ਉਹ ਆ ਰਿਹਾ ਹੈ, ਉਹ ਆਉਣਾ ਆ। ਕੱਲ ਦੇਖੋ ਆਪਣੇ ਰਾਸ਼ਟਰਪਤੀ ਫੋਰਡ ਦੇ ਜਿਹੜਾ F-150 ਆ, ਹੁਣ ਤੁਸੀਂ ਦੇਖੋ ਵੀ ਉਹ ਤੋਂ ਅਮਰੀਕਨ ਵੱਡੀ ਕੋਈ ਟਰੱਕ ਨਹੀਂ ਹੈਗਾ ਜਿਹੜਾ ਪਿਕਅਪ ਟਰੱਕ ਹੈਗਾ ਆ, ਉਹ ਵੀ ਇਲੈਕਟ੍ਰਿਕ ਹੋ ਗਿਆ। ਸੋ ਯੂ ਹੈਵ ਟੂ ਸੀ, ਇਹ ਦੇਖਣਾ ਹੀ ਪੈਣਾ ਆ। ਆਡੀ ਕਹਿੰਦੇ ਵੀ ਅਸੀਂ 2030 ਕੇ ਪਤਾ ਨਹੀਂ ਇੰਨੇ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੇ ਕੰਬਸਸ਼ਨ ਇੰਜਨ ਉਹਨਾਂ 'ਤੇ ਕੰਮ ਕਰਨਾ ਛੱਡ ਦੇਣਾ। ਜਿਹੜੇ ਮਰਸੀਡੀਜ਼ ਵਾਲੇ ਵੀ ਇੱਧਰ ਨੂੰ ਲੱਗੇ, ਪੋਰਸ਼ ਵਾਲੇ ਵੀ ਲੱਗੇ ਆ, ਛੋਟੀ ਤੋਂ ਲੈ ਕੇ ਵੱਡੀ ਹਰ ਇੱਕ ਆਟੋ ਕੰਪਨੀ ਜਿਹੜੀ ਆ ਉਹ ਇਲੈਕਟ੍ਰਿਕ ਦੇ ਦੁਆਲੇ ਹੋਈ ਆ। ਦੈਟ ਇਜ਼ ਦਾ ਫਿਊਚਰ। ਉਹ ਆਪਾਂ ਨੂੰ ਮੰਨਣਾ ਹੀ ਪੈਣਾ ਹੈ। ਜਿੰਨਾ ਚਿਰ ਮਰਜ਼ੀ ਤੁਸੀਂ ਹਕੀਕਤ ਤੋਂ ਜਿੰਨਾ ਭੱਜੀ ਜਾਓਗੇ ਉਹਨਾਂ ਤੁਸੀਂ ਜਿਹੜਾ ਆ ਦੁਨੀਆ ਤੋਂ ਦੂਰ ਹੋ ਜਾਓਗੇ। ਸੋ ਸਮੇਂ ਦੇ ਹਾਣੀ ਜਿਹੜਾ ਆਪਾਂ ਨੂੰ ਬਣਨਾ ਹੀ ਪੈਣਾ ਆ। ਉਹ ਰਿਐਲਿਟੀ ਆ, ਉਹ ਫਿਊਚਰ ਆ, ਉਸ ਦੇ ਵੱਲ ਨੂੰ ਜਿਹੜਾ ਉਹ ਦੇਖੋ। ਪਰ ਇਹ ਵੀ ਜਿੰਨਾ ਚਿਰ ਇਸ ਨੂੰ ਚਲਾਉਣਾ ਆ ਉਨੀ ਦੇਰ ਤੱਕ ਤਾਂ ਤੁਸੀਂ ਦੇਖੋ ਵੀ ਇਹਦਾ ਤੁਹਾਡੇ ਤੇ ਇੰਨਾ ਭਾਰ ਨਾ ਜਿਹੜਾ ਉਹ ਪਾਈ ਜਾਣ ਵੀ ਬਾਅਦ ਦੇ ਵਿੱਚ ਚਲਾਉਣਾ ਵੀ ਜਿਹੜੇ ਤੁਸੀਂ ਅਸਮਰਥ ਜਿਹੜਾ ਹੋ ਜਾਓ। ਅਗਲੇ ਜਿਹੜੇ ਕਾਲਰ ਨੇ ਮਨਜੀਤ ਜੀ, ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਪੰਜਾਬੀ ਰੇਡੀਓ USA ਤੇ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਰਮਨ ਭਾਜੀ ਦਾ ਤੇ ਪੰਜਾਬੀ ਰੇਡੀਓ USA ਦਾ ਧੰਨਵਾਦ ਕਰਦੇ, ਜਿਹੜੇ ਸਾਡੇ ਲਈ ਸੁਹਿਰਦ ਨੇ, ਸਮਾਂ ਕੱਢ ਕੇ ਸਾਨੂੰ ਜਿਹੜੇ ਨਵੀਆਂ ਤਕਨੀਕੀਆਂ ਬਾਰੇ ਜਾਣਕਾਰੀ ਦਿੰਦੇ ਆ ਜੀ। ਧੰਨਵਾਦ ਜੀ, ਥੈਂਕ ਯੂ। ਤੇ ਮੈਂ ਇੱਕ ਬੇਨਤੀ ਕਰੂੰਗਾ ਕਿ 17 ਦੇ ਵਿੱਚ ਵੀ ਸੇਮ ਹੀ ਗੱਲਬਾਤ ਹੋਈ ਸੀਗੀ, ਤੇ ਜਦੋਂ ELD ਦਾ ਮੁੱਦਾ ਉੱਠਿਆ ਸੀ ਤਾਂ ਅਸੀਂ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਉਹਨਾਂ ਕੋਲੇ ਡੋਰ ਟੂ ਡੋਰ ਜਾ ਕੇ ਬੇਨਤੀ ਕੀਤੀ ਸੀਗੀ ਵੀ ਤੁਸੀਂ ਸਾਡੇ ਨਾਲ ਤੁਰੋ, ਸਾਡੇ ਮੋਹਰੇ ਹੋਵੋ, ਕਿਉਂਕਿ ਤੁਹਾਡੇ ਕੋਲ ਮੈਨ ਪਾਵਰ ਹੈਗੀ, ਤੁਹਾਡੇ ਕੋਲ ਤਜਰਬਾ ਹੈਗੀ ਆ। ਪਰ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਅੱਜ ਵੀ ਜਿਹੜੇ ਇੱਕ ਦੋ ਟਰੱਕਰ ਨੇ ਉਹ ਟਰੱਕ ਰੋਕ ਦੇਣਗੇ, ਸਭ ਕੁਝ ਕਰਨ ਵਾਸਤੇ ਤਿਆਰ ਆ। ਪਰ ਸਾਡੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਸਾਡੀ ਉਹਨਾਂ ਨੂੰ ਪੁਰਜ਼ੋਰ ਬੇਨਤੀ ਆ ਵੀ ਤੁਸੀਂ ਜ਼ਰੂਰ ਸਾਡੇ ਮੋਹਰੇ ਲੱਗੋ, ਅਸੀਂ ਮਗਰ ਜਾ ਕੇ ਜ਼ਰੂਰ ਤੁਹਾਡੇ ਨਾਲ ਖੜਾਂਗੇ। ਦੂਸਰੀ ਮੇਰੇ ਸਾਰੇ ਟਰੱਕਰ ਨੂੰ ਬੇਨਤੀ ਆ ਵੀ ਜਦੋਂ ਕੋਈ ਵੀ, ਜਿਵੇਂ ਰਮਨ ਭਾਜੀ ਨੇ ਕਿਹਾ, ਮੀਟਿੰਗ ਹੁੰਦੀ ਆ, ਆਪਣਾ ਕੰਮ ਛੱਡ ਕੇ ਮੀਟਿੰਗ ਦੇ ਵਿੱਚ ਜ਼ਰੂਰ ਜਾਇਆ ਕਰੋ, ਕਿਉਂਕਿ ਬਾਅਦ ਦੇ ਵਿੱਚ ਕੋਈ ਗੱਲ ਕਰਨ ਦਾ ਕੋਈ ਫਾਇਦਾ ਨਹੀਂਗਾ। ਅਸੀਂ ਲੋੜ ਸਾਰੀ ਜ਼ਿੰਦਗੀ ਲਾਉਣੀ ਆ, ਜਦੋਂ ਸਾਡੀ ਜ਼ਰੂਰਤ ਆ ਸਾਨੂੰ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ। ਜਿਵੇਂ ਹੁਣ ਇਹਨਾਂ ਨੇ 27 ਤਰੀਕ ਦੀ ਕਾਲ ਦਿੱਤੀ ਆ, ਸੋ ਜਿੰਨੇ ਵੀ ਸਾਡੇ ਵੀਰ ਆ ਉਹਨਾਂ ਨੂੰ ਵੱਧ ਤੋਂ ਵੱਧ ਉੱਥੇ ਪਹੁੰਚਣਾ ਚਾਹੀਦਾ, ਤਾਂ ਹੀ ਸਾਡੀ ਕੋਈ ਆਵਾਜ਼ ਆ ਜਿਹੜੀ ਉਹ ਕਿਸੇ ਤੱਕ ਪਹੁੰਚ ਸਕਦੀ ਆ। ਨਹੀਂ ਤਾਂ ਫਿਰ ਅਸੀਂ ਗਰੁੱਪਾਂ ਦੇ ਵਿੱਚ, ਅਸੀਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਹਮਕੋ ਤੁਮਕੋ ਕਰ ਸਕਦੇ। ਇਸ ਤੋਂ ਵੱਧ ਕੁਝ ਨਹੀਂ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਥੈਂਕ ਯੂ ਜੀ। ਜੀ ਬਿਲਕੁਲ ਰਾਜਕਰਨ, ਜਿਹੜੀ ਇਹਨਾਂ ਦੀ ਗੱਲ ਹੈ ਬਿਲਕੁਲ ਇੱਕ ਸਹੀ ਹੈਗੀ। ਔਰ ਇੱਕ ਗੱਲ ਦੇ ਨਾਲ ਮੈਂ ਜਿਹੜਾ ਥੋੜਾ ਜਿਹਾ ਡਿਫਰ ਕਰਦਾ ਹੈਗਾ, ਜਿਹੜੀਆਂ ਕਿ ਆਪਾਂ ਕਿਸੇ ਕੰਪਨੀ ਨੂੰ ਜਾ ਕੇ ਕਹਿਣਾ ਕਿ ਤੁਸੀਂ ਸਾਡੇ ਨਾਲ ਖੜੋ, ਡੈਫੀਨੇਟਲੀ ਭਾਜੀ ਮੈਂ ਉਹ ਐਗਰੀ ਕਰਦਾ ਕਿ ਇਹ ਚੀਜ਼ਾਂ ਹੁੰਦੀਆਂ ਹੋਈਆਂ, ਕਿਉਂਕਿ ਕਿਸੇ ਦਾ ਬਿਜ਼ਨਸ ਮਾਡਲ ਕਿੱਦਾਂ ਦਾ, ਕਿਸੇ ਦਾ ਕਿੱਦਾਂ ਦਾ। ਪਰ ਇੱਥੇ ਇੱਕ ਚੀਜ਼ ਜੇ ਤੁਸੀਂ ਇੱਕ ਸਮਝੋ, ਤੇ ਤੁਸੀਂ ਜਦੋਂ ਸਿੰਗਲ ਜਿਹੜਾ ਡਰਾਈਵਰ ਹੈਗਾ, ਜਿਹੜਾ ਸਿੰਗਲ ਓਨਰ ਆਪਰੇਟਰ ਹੈਗਾ, ਉਹ ਜਦੋਂ ਕੱਲਾ ਇੱਕ ਬੰਦਾ ਮੀਟਿੰਗ 'ਚ ਜਾ ਕੇ ਸ਼ਾਮਲ ਹੁੰਦਾ ਆ, ਉਹ ਇੱਕ ਹੈੱਡ ਹੈਗਾ, ਠੀਕ ਆ। ਜੇ 100 ਟਰੱਕ ਕੰਪਨੀ ਵਾਲਾ ਉੱਥੇ ਜਾ ਕੇ ਹਾਜ਼ਰ ਹੁੰਦਾ ਨਾ, ਤਾਂ ਉਹ ਵੀ ਇੱਕੋ ਹੀ ਹੈੱਡ ਹੈਗਾ। ਤੁਹਾਡੀ ਆਵਾਜ਼ ਜਿਹੜੀ ਆ ਉਹ ਮੈਟਰ ਕਰਦੀ ਆ। ਜੇ ਆਪਾਂ ਕਹੀਏ ਨਾ ਵੀ ਆਪਾਂ ਕਿਸੇ ਨੂੰ ਕਹਿ ਕੇ ਤੇ ਆਪਾਂ ਨਹੀਂ, ਆਪਾਂ ਇਹ ਤਾਂ ਫਿਰ ਆਪਾਂ ਡਿਪੈਂਡੈਂਟ ਹੋ ਗਏ ਨਾ, ਆਪਾਂ ਕਿਸੇ ਤੇ ਡਿਪੈਂਡੈਂਟ ਥੋੜ੍ਹੀ ਆ। ਤੁਸੀਂ ਖੁਦ ਆਪਣਾ ਜੁੰਮਾ ਚੁੱਕੋ। ਇਹ ਜਿਹੜੀਆਂ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ, ਇਹਨਾਂ ਦੇ ਵਿੱਚ ਜਿੰਨੀ ਤੁਸੀਂ ਜਿੰਨੇ ਹੈੱਡ ਉੱਥੇ ਕਾਊਂਟ ਜ਼ਿਆਦਾ ਹੋਊਗਾ ਨਾ, ਜਿੰਨੇ ਤੁਸੀਂ ਉੱਥੇ ਤੁਹਾਡੀ ਆਵਾਜ਼ ਤੁਹਾਡੇ ਹੈੱਡ ਕਾਊਂਟਰ ਨੇ ਦੇਣੀ ਆ। ਸੋ ਇਹ ਆਪਾਂ ਕਿਸੇ ਨੂੰ ਫੋਰਸ ਨਹੀਂ ਕਰਨਾ ਜਾ ਕੇ ਵੀ ਤੁਸੀਂ ਆਹ ਕਰੋ ਜਾਂ ਸਾਡਾ, ਜਿਹੜਾ ਦੇਖੋ ਜਿਹਨੂੰ ਜਿੰਨਾ ਨੁਕਸਾਨ ਆ ਉਹਨੇ ਓਨਾ ਖੜਨਾ ਆ। ਮੈਂ ਇਹ ਚਾਹੁੰਦਾ ਕਿ ਅਸੀਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਵਿਚਾਰੀਏ ਕਿ ਅਸੀਂ ਖੁਦ ਇੱਕ ਸਿੰਗਲ ਪਰਸਨ ਜਿਹੜਾ ਹੈ ਨਾ, ਉਹਦੀ ਵੀ ਆਵਾਜ਼ ਉਨੀ ਹੀ ਸੁਣੀ ਜਾਣੀ ਉੱਥੇ ਜਿੰਨੀ ਕਿ ਇੱਕ ਕਿਸੇ ਵੱਡੀ ਕੰਪਨੀ ਵਾਲੇ ਦੀ ਸੁਣੀ ਜਾਣੀ ਹੈ। ਜੀ ਜੀ, ਸਗੋਂ ਜਿੰਨੇ ਜ਼ਿਆਦਾ ਇਕੱਲੇ ਕਰਕੇ ਬੋਲੋਗੇ ਉਨਾ ਜ਼ਿਆਦਾ ਤੁਹਾਡਾ ਪਲੜਾ ਜਿਹੜਾ ਹੈ ਉਹ ਭਾਰਾ ਹੋਊਗਾ। ਚਲੋ ELD ਦਾ ਮਸਲਾ ਹੋਰ ਹੋਊਗਾ ਵੀ ਉਹਨਾਂ ਕੰਪਨੀਆਂ ਨੂੰ ਨਹੀਂ ਫਰਕ ਪੈਂਦਾ ਹੋਊਗਾ, ਪਰ ਟਰੱਕ ਤਾਂ ਇਹਨਾਂ ਦੇ ਵੀ ਸਾਰਿਆਂ ਦੇ ਹੁਣ ਛੋਟੀ ਕੀ ਤੇ ਵੱਡੀ ਕੀ 25 ਸੈਂਟ ਇੱਕ ਮੀਲ ਦੇ ਉੱਤੇ ਜਿਹੜੇ ਚੱਲਣੇ ਉਹ ਤਾਂ ਸਾਰਿਆਂ ਦੇ ਬਰਾਬਰ ਹੀ ਹੈ। ਟੈਕਸ ਤਾਂ ਸਾਰਿਆਂ ਨੂੰ ਉਨਾ ਹੀ ਰਾਜਕਰਨ ਜੇ ਸਾਲ ਦਾ 4 ਵਾਰੀ ਸਮੋਕ ਚੈੱਕ ਹੋਣਾ ਤੇ ਉਹ ਵੱਡੀ ਕੰਪਨੀ ਦਾ ਵੀ, ਵੱਡੀ ਕੰਪਨੀ ਦੇ 100 ਆ ਤਾਂ ਉਹਦੇ 400 ਹੋ ਜਾਣੇ ਆ, ਜੇ ਇੱਕ ਦਾ ਤੇ ਉਹਦੇ 4 ਹੋਣੇ ਆ। ਉਹ ਤਾਂ ਉਨਾ ਹੀ, ਉਹਨੂੰ ਜਿੰਨਾ ਵੱਡੀ ਕੰਪਨੀ ਉਹਨੂੰ ਜ਼ਿਆਦਾ ਅਸਰ ਹੋਣਾ, ਉਨਾ ਹੀ ਜ਼ਿਆਦਾ ਖਰਚਾ ਆ। ਜੀ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਇੰਨਾ ਹੀ ਕਹਿਣਾ ਚਾਹੁੰਦਾ ਵੀ ਸਾਨੂੰ ਏਕੇ ਦੀ ਲੋੜ ਆ। ਪਹਿਲਾਂ ਢਾਬਿਆਂ ਵਾਲਾ ਮੁੱਦਾ ਸੀ, ਉਦੋਂ ਵੀ ਨਹੀਂ ਕਿਸੇ ਨੇ ਏਕਾ ਕੀਤਾ ਤੇ ਹੁਣ ਵੀ ਨਹੀਂ ਕੋਈ ਏਕਾ ਕਰ ਰਿਹਾ। ਸਵਾਦ ਲੈ ਰਹੇ ਆ। ਜਿੰਨੀਆਂ ਕਾਲਾਂ ਆਈਆਂ ਮੈਂ ਦੇਖ ਰਿਹਾ, ਸਿਰਫ ਇੱਕ
ਆਜ਼ਾਦ ਸਪੀਚ ਟਰੱਕ ਗਰੁੱਪ ਹੈ, ਉਹਦੇ ਚੋਂ ਮੁੰਡਿਆਂ ਨੇ ਕਾਲਾਂ ਕੀਤੀਆਂ। ਹੋਰ ਘੱਟੋ ਘੱਟ ਵੀ 50 ਗਰੁੱਪ ਨੇ, ਕਿਸੇ ਵੀ ਮੁੰਡੇ ਨੇ ਕਾਲ ਨਹੀਂ ਕੀਤੀ। ਤੇ 4 ਦਿਨ ਹੋ ਗਏ ਸੰਨੀ ਬਾਈ ਨੂੰ ਰੌਲਾ ਪਾਈ ਜਾਂਦੇ ਨੂੰ, ਕਿਸੇ ਤੇ ਕੋਈ ਅਸਰ ਨਹੀਂ। ਵੀ ਇਹ ਸਵਾਦ ਨਾ ਲਓ, ਤੁਹਾਡੇ ਕੋਲੇ ਹੁਣ ਹੀ ਮੌਕਾ, ਜੇ ਬੋਲ ਸਕਦੇ ਹੋ ਤਾਂ ਬੋਲ ਲਓ। ਬਾਅਦ 'ਚ ਅੱਜ ਤੁਸੀਂ ਇੱਕ ਦਿਨ ਕੰਮ ਛੱਡ ਲਓਗੇ ਤਾਂ ਕੋਈ ਫਰਕ ਨਹੀਂ ਪੈਂਦਾ। ਬਾਅਦ 'ਚ ਤੁਸੀਂ 25 ਸੈਂਟ ਦੇ ਹਿਸਾਬ ਨਾਲ ਕਿੰਨੇ ਹਜ਼ਾਰ ਡਾਲਰ ਟੈਕਸ ਦੇਣਾ ਹੈ, ਉਦੋਂ ਤੁਹਾਨੂੰ ਇਹ ਚੀਜ਼ ਮਹਿਸੂਸ ਹੋਣੀ ਹੈ। ਅਕਲ ਨੂੰ ਹੱਥ ਮਾਰ ਲਓ, ਤਮਾਸ਼ਾ ਨਾ ਦੇਖੋ। ਧੰਨਵਾਦ ਜੀ। ਧੰਨਵਾਦ ਜੀ, ਮਿਹਰਬਾਨੀ ਜੀ। ਸੋ ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ। ਇਹ ਜਿਹੜੀਆਂ 2-3 ਅਹਿਮ ਚੀਜ਼ਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀਆਂ ਵਿਚਾਰੀਆਂ, ਇੱਕ ਤਾਂ ਜਿਹੜਾ ਕਾਰਬ ਦਾ ਜਿਹੜਾ ਇਹ ਸਮੌਗ ਦਾ, ਜਿਸ ਦੇ ਵਿੱਚ ਜਿਹੜੇ ਕੈਲੀਫੋਰਨੀਆ 'ਚ ਚੱਲ ਰਹੇ ਟਰੱਕ ਹੈਗੇ ਆ, ਚਾਹੇ ਬਾਹਰੋਂ ਆਉਂਦਾ ਤੇ ਚਾਹੇ ਇੱਥੇ ਆ, ਉਹਨਾਂ ਦੀ ਸਾਲ ਦੇ ਵਿੱਚ 4 ਵਾਰੀ ਸਮੌਗ ਜਿਹੜੀ ਟੈਸਟ ਆ ਉਹ ਚੀਜ਼ ਨੂੰ ਲੈ ਕੇ ਆ। ਗ੍ਰੋਸ ਪੋਲਿਊਟਰ ਦੇ ਲਈ ਸਕੈਨਰ ਜਿਹੜੇ ਆ 2023 ਸਨ ਤੋਂ 1 ਜਨਵਰੀ ਤੋਂ ਇਸ ਦੇ ਉੱਤੇ ਜਿਹੜਾ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰਨਾ ਆ, ਵੀ ਪੋਲਿਊਸ਼ਨ ਕਿੱਦਾਂ ਜਿਹੜਾ ਹੋਰ ਘਟੇ ਉਹ। ਤੇ ਇੱਕ ਜਿਹੜੇ ਟੈਕਸਸ ਦੇ ਜਿਹੜੇ ਸੈਨੇਟਰ ਆ ਜੌਨ ਕਾਰਡਨ, ਉਹਨਾਂ ਨੇ ਜਿਹੜਾ ਇੱਕ ਨਵਾਂ ਲੈਜਿਸਲੇਸ਼ਨ ਰੱਖਿਆ। ਜ਼ਰੂਰੀ ਨਹੀਂ ਹੈ ਵੀ ਉਹ ਪਾਸ ਹੋਊਗਾ ਨਹੀਂ ਹੋਊਗਾ, ਉਹ ਵੱਖਰੀ ਗੱਲ ਆ, ਪਰ ਇਹ ਆ ਵੀ ਚਰਚਾ ਜਿਹੜੀ ਉਹ ਚੱਲ ਪਈ ਆ ਵੀ ਵਹੀਕਲ ਮਾਈਲ ਟੈਕਸ ਬੇਸਿਕਲੀ ਹੈਗਾ ਆ, ਵੀ ਉਹ ਟਰੱਕਿੰਗ ਦੇ ਉੱਤੇ ਜਿਹੜਾ ਉਹ ਜ਼ੋਰ ਲਾ ਰਿਹਾ ਵੀ ਟਰੱਕਰ ਨੂੰ ਹੀ ਜਿਹੜਾ ਉਹ ਪਾਉਣਾ ਆ। 1 ਮੀਲ ਪਿੱਛੇ 25 ਸੈਂਟ ਜਿਹੜਾ ਆ ਉਹ ਜਿਹੜਾ ਉਹ ਚਾਹੁੰਦੇ ਆ ਵੀ ਉਹਨਾਂ ਦਾ ਕਿਤੇ ਨਾ ਕਿਤੇ ਟੈਕਸ ਜਿਹੜਾ ਉਸ ਉਹਨਾਂ ਤੋਂ ਲਿਆ ਜਾਵੇ, ਜਿਹੜਾ ਇਨਫਰਾਸਟ੍ਰਕਚਰ ਦੇ ਵਿੱਚ ਬਾਅਦ 'ਚ ਲਾਇਆ ਜਾਵੇ। ਸੋ ਲੈਟਸ ਸੀ ਕੀ ਬਣਦਾ। ਤੁਸੀਂ ਜਿਹੜੇ ਜ਼ਰੂਰ ਆ ਜਿਹੜੀ ਜ਼ੂਮ ਦੀ ਮੀਟਿੰਗ ਆ ਉਹ ਕਾਰਬ ਵਾਲੀ ਆ, ਉਸ ਦੇ ਵਿੱਚ ਜ਼ਰੂਰ ਹਿੱਸਾ ਲਿਓ। ਆਉਂਦੀ 27 ਤਰੀਕ ਨੂੰ ਆ, 6 ਤੋਂ 8:30 ਵਜੇ ਤੱਕ ਉਹਨਾਂ ਨੇ ਸਮਾਂ ਰੱਖਿਆ। ਨਾਲੇ ਉਹਦੇ ਵਿੱਚ ਤਾਂ ਕੰਮ ਵੀ ਛੱਡਣ ਦੀ ਲੋੜ ਨਹੀਂ, ਜ਼ੂਮ ਦੇ ਉੱਤੇ ਆ ਥੋੜ੍ਹੇ ਚਿਰ ਦੇ ਲਈ, ਘੰਟੇ 1.5 ਘੰਟੇ ਦੇ ਲਈ ਰੁਕ ਕੇ ਬ੍ਰੇਕ ਲੈ ਕੇ ਫੋਨ ਤੋਂ ਜਿਹੜਾ ਹੈ ਉਸ ਦੇ ਵਿੱਚ ਜਿਹੜਾ ਉਹ ਤੁਸੀਂ ਨਾਲ ਜੁੜ ਸਕਦੇ ਆ। ਚਾਹੇ ਇੱਕ ਤੁਸੀਂ ਜਿਹੜੇ ਟਰੱਕ ਵਾਲੇ ਆ, ਤੇ ਚਾਹੇ ਤੁਸੀਂ 100 ਵਾਲੇ ਆ, ਤੇ ਚਾਹੇ 1000 ਵਾਲੇ ਆ, ਸਾਰਿਆਂ ਨੂੰ ਇਸ ਦੇ ਵਿੱਚ ਜਿਹੜਾ ਹੈ ਉਹ ਜ਼ਰੂਰ ਹਿੱਸਾ ਲੈਣਾ ਚਾਹੀਦਾ ਆ। ਤੇ ਰਮਨ ਜੀ ਇਜਾਜ਼ਤ ਲਈਏ ਜੀ ਫਿਰ ਹੁਣ। ਬਿਲਕੁਲ ਜੀ, ਤੇ ਮਿਹਰਬਾਨੀ ਜੀ, ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM, KCVR